ਤੇ ਹੁਣ ਤੁਸੀਂ ਹਿੰਦੁਸਤਾਨ ਬੜਾ ਵੱਜਦੇ ਜਾਂਦੇ ਹੋ, ਤੇ ਦੱਸੋ ਵੀ ਹਿੰਦੁਸਤਾਨ ਤੇ ਫਿਰ ਕਿੱਥੇ ਤੁਸੀਂ ਜੰਮੇ ਤੇ ਕੀ ਪਿੰਡ ਦਾ ਨਾਂ ਕੀ ਸੀ? ਪਿੰਡ ਦਾ ਨਾਂ ਜੀ ਔਲ ਗਰੁੱਪਰ ਸੀਗਾ। ਠੀਕ ਹੈ। ਨਵਾਂ ਸ਼ਹਿਰ ਤਹਿਸੀਲ ਸੀ, ਠੀਕ ਹੈ। ਜਲੰਧਰ ਜ਼ਿਲ੍ਹਾ ਦਾ। ਹੂੰ। ਤੇ ਉੱਥੇ ਦੇ ਤਿੰਨ ਚੀਜ਼ਾਂ ਮਸ਼ਹੂਰ ਸੀ ਸਾਡੇ ਸ਼ਹਿਰ ਦੀਆਂ। ਕਿਹੜੀਆਂ ਕਿਹੜੀਆਂ? ਦੁਸਹਿਰਾ, ਠੀਕ ਹੈ। ਆਤਿਸ਼ਬਾਜ਼ੀ, ਹੂੰ। ਤਲਾਅ। ਇੱਕ ਠੀਕ। ਮੁਰੱਬੇ ਦੇ ਵਿੱਚ ਤਲਾਅ ਸੀਗਾ ਉਹ। ਠੀਕ ਹੈ। ਤੁਸੀਂ ਕੋਈ ਆਪਣੀ ਜਿਹੜੀ ਡੇਟ ਆਫ ਬਰਥ ਹੁੰਦੀ ਹੈ, ਤਰੀਕ ਪੈਦਾਇਸ਼, ਹਾਂ, ਉਹਦਾ ਯਾਦ ਆਉਂਦਾ ਹੈ ਵੀ ਉਹ ਕਿਹੜੇ ਸਨ ਦੀ? ਦਿਖਾ ਦਿੰਦਾ ਤੁਹਾਨੂੰ। ਸਾਨੂੰ ਯਕੀਨ ਹੈ, ਬਗੈਰ ਤੁਸੀਂ ਸ਼ਨਾਖਤੀ ਕਾਰਡ ਤੋਂ ਬਿਨਾਂ ਵੀ ਦੱਸ ਦਿਓ ਤਾਂ ਮੈਨੂੰ ਯਕੀਨ ਹੈ। 30 ਪੈਦਾਇਸ਼ ਆ ਮੇਰੀ, 1930 ਦੀ? 1930 ਦੀ। ਵਾਹ ਜੀ ਵਾਹ। ਤੇ ਫਿਰ ਤਾਂ ਤੁਸੀਂ ਸਹਿ ਉੱਥੇ ਟਾਈਮ ਗੁਜ਼ਾਰਾ। ਤੇ ਕੀ ਯਾਦ ਆਉਂਦਾ ਹੈ ਉੱਥੇ? ਕਿਹੜੇ ਕਿਹੜੇ ਲੋਕ, ਕੋਈ ਗਲੀ ਮੁਹੱਲਾ ਜਿਹੜੇ ਉੱਥੇ ਲੋਕ ਰਹਿੰਦੇ ਆ, ਤੁਸੀਂ ਇਕੱਠੇ ਰਹਿੰਦੇ ਆ, ਉਹ ਕਿਹੜੇ ਕਿਹੜੇ ਲੋਕ ਆ ਯਾਦ ਆਉਂਦੇ? ਸੋਹਣਾ ਕੱਪੜੇ ਵਾਲਾ ਬਜ਼ਾਰੀ ਸੀ। ਕਿਹੜਾ ਕੱਪੜੇ ਵਾਲਾ? ਕੱਪੜੇ ਵਾਲਾ ਕੱਪੜੇ ਕੱਪੜੇ ਦੀ ਦੁਕਾਨ ਸੀ। ਠੀਕ ਹੈ। ਇੱਕ ਸੁਨਿਆਰਾ ਸੀਗਾ, ਹੂੰ। ਉਹਦਾ ਨਾਮ ਵੀ ਇਹੀ ਸੀਗਾ। ਕਿਹੜੇ ਦੋਸਤ ਤੁਹਾਡੇ ਨਾਲ? ਜਿਹੜੇ ਸਿੱਖ ਦੋਸਤ ਹੁੰਦੇ ਸਨ, ਹਿੰਦੂ ਦੋਸਤ ਹੁੰਦੇ ਸਨ, ਉਹ ਤੁਹਾਡੇ ਘਰ ਤੋਂ ਖਾ ਲੈਂਦੇ ਸੀ? ਹਾਂ, ਮੇਰਾ ਭਾਈ ਸੀਗਾ, ਉਹਦਾ ਇੱਕ ਦੋਸਤ, ਉਹਦਾ ਦੋਸਤ ਸੀਗਾ ਹਿੰਦੂ। ਹੂੰ। ਉਹ ਸਾਨੂੰ ਉੱਥੇ ਮਿਲਣ ਆਇਆ। ਉਹਨੂੰ ਸਾਡੀ ਮਾਈ ਕਹਿਣ ਲੱਗੇ ਵੀ ਤੈਨੂੰ ਰੋਟੀ ਅਸੀਂ ਤਰਖਾਣਾਂ ਦੇ ਪਕਾਈ। ਉਹ ਤਰਖਾਣ ਸੀਗਾ। ਠੀਕ ਹੈ। ਨਹੀਂ ਹੈਗੇ, ਕਿਉਂ? ਉਹ ਸਾਡੇ ਜੰਮਾ ਜਾਇਆ ਉਹ ਪਿੰਡ ਦਾ। ਜੀ ਜੀ। ਤੂੰ ਆ ਕੇ ਉਹ ਕਹਿੰਦਾ ਫੁੱਫੀ ਤੂੰ ਰੋਟੀ ਪਕਾ ਤੇ ਮੈਂ ਖਾਣੀ ਹੈ। ਹੂੰ। ਰੋਟੀ ਪਕਾਈ, ਕਹਿੰਦਾ ਮੇਰਾ ਕੀ ਹੈ, ਇੱਕ ਸਾਧਨ, ਇੱਕ ਬਰਤਨ 'ਚ ਮੈਂ ਪਾ ਲੈਣਾ, ਇੱਕ ਤੁਸੀਂ ਪਾ ਲੈਣਾ। ਕੀ ਨਾਂ ਸੀ ਉਹਦਾ? ਕੁਝ ਯਾਦ ਹੈ ਜਾਂ ਭੁੱਲ ਗਿਆ ਨਾ? ਬਚਣਾ ਸੀ ਉਹਦੇ ਨਾਲ, ਬਚਣਾ? ਬਚਣਾ ਬਚਣਾ। ਬਚਣਾ ਬਚਣਾ। ਜੀ ਬੇਲੀਓ ਸਲਾਮ, ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਇਸ ਵੇਲੇ ਬੈਠਾ ਹਾਂ ਜੀ ਆਮਿਰ ਟਾਊਨ ਲਾਹੌਰ ਦੇ ਵਿੱਚ, ਔਰ ਮੇਰੇ ਨਾਲ ਬਾਬਾ ਜੀ, ਚਾਚਾ ਜੀ ਅਬਦੁਲ ਗਫੂਰ ਆਰਾਈ ਸਾਹਿਬ, ਚੌਧਰੀ ਅਬਦੁਲ ਗਫੂਰ ਸਾਹਿਬ, ਹੱਸਦੇ ਖੇਡਦੇ ਜੁਗਤਾਂ ਮਾਰਦੇ ਹਸਾਂਦੇ। ਇਹਨਾਂ ਬਾਰੇ ਗੱਲਾਂ ਜਦੋਂ ਭਾਈ ਸਾਹਿਬ ਤੋਂ ਸੁਣੀਆਂ, ਤੇ ਇਹਨਾਂ ਦੇ ਅੰਦਰ ਉਹ ਦੁੱਖ ਜਿਹੜਾ ਇੱਕ ਪੰਜਾਬ ਦੇ ਨਾਲ, ਪੰਜਾਬੀਆਂ ਦੇ ਨਾਲ ਇੱਕ ਜੁੜਿਆ ਹੋਇਆ ਹੈ, ਉਹ ਪਾਰਟੀਸ਼ਨ ਨੂੰ ਲੈ ਕੇ। ਸੋ ਇਹ ਜੰਮੇ ਜਾਏ ਕਿੱਥੇ? ਡੈਫੀਨੇਟਲੀ ਜਿਵੇਂ ਮੈਂ ਪਹਿਲੇ ਦੱਸ ਚੁੱਕਿਆ, ਜਲੰਧਰ ਦੇ ਵਿੱਚ ਜੰਮੇ ਜਾਏ। ਤੇ ਜਲੰਧਰ ਤੋਂ ਫਿਰ ਇੱਥੇ ਕਦੋਂ ਆਉਣਾ ਹੋਇਆ, ਕਿਤਨੀ ਉਮਰ ਸੀ, ਕੀ ਇਹਨਾਂ ਦੀ ਹਯਾਤੀ ਹੈ, ਕਿਵੇਂ ਉਹ ਦੁੱਖ ਇਹਨਾਂ ਦੇ ਅੰਦਰ ਜਿੰਦਾ ਰਿਹਾ, ਤੇ ਕਿਵੇਂ ਅੱਜ ਫਿਰ ਜੁਗਤਾਂ ਵੀ ਮਾਰਦੇ ਹਨ, ਹਸਾਂਦੇ ਵੀ ਹਨ ਉਹਨਾਂ ਦੁੱਖਾਂ ਤੋਂ ਅੱਗੇ ਆ ਕੇ। ਤੇ ਸਾਰਾ ਕੁਝ ਜਾਣਾਂਗੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਸੁਣਾਓ, ਕੀ ਹਾਲ ਹੈ? ਤਬੀਅਤ ਵੱਲ ਹੈ? ਠੀਕ ਆ, ਖੈਰ ਕਰੀਏ, ਸ਼ੁਕਰ ਆ ਉਸ ਮਾਲਕ ਦਾ, ਅੱਲਾ ਦਾ ਸ਼ੁਕਰ ਆ। ਤੇ ਲਾਹੌਰ ਕਦੋਂ ਆਏ ਹੋ? ਲਾਹੌਰ ਤਾਂ ਹੁਣ ਅੱਗੇ ਤਾਂ ਅਸੀਂ ਹਿੰਦੁਸਤਾਨ ਜ਼ਿਆਦਾ ਆਏ ਆ, ਹਾਂ। ਤੇ ਹੁਣ ਅੱਜ ਮਿਲਣੇ ਵਾਸਤੇ ਆਏ ਬੇਟੀ। ਹਿੰਦੁਸਤਾਨ ਤੇ ਫਿਰ ਬਹੁਤ ਪਹਿਲੇ ਤੁਸੀਂ ਆ ਗਏ ਨਾ ਇੱਥੇ। ਹਾਂ। ਮੈਂ ਵੈਸੇ ਪੁੱਛਦਾ ਪਿਆ ਵੀ ਹੁਣ ਸ਼ੋਰਕੋਟ ਤੋਂ ਕਦੋਂ ਆਏ ਹੋ ਇੱਥੇ ਲਾਹੌਰ? ਸ਼ੋਰਕੋਟ ਤੋਂ ਹੁਣ 5-4 ਦਿਨ ਹੋ ਗਏ। 5-4 ਦਿਨ ਆਏ ਹੋ? ਬੇਟੀ ਆਈ ਜੀ, ਸੀਗੀ ਜੀ। ਬਰਤਾਨੀਆ ਤੋਂ। ਹਾਂ ਹਾਂ। ਉਹ ਨਾ ਮੇਰਾ ਪੋਤਾ ਆਇਆ ਸੀ, ਅੱਛਾ ਤੇ ਅੱਛਾ। ਉਹਨਾਂ ਨੇ ਤੇ ਛੱਡਣ ਆਇਆ ਸੀ ਜਹਾਜ਼ 'ਚ। ਤੇ ਹੁਣ ਤੁਸੀਂ ਹਿੰਦੁਸਤਾਨ ਬੜਾ ਵੱਜਦੇ ਜਾਂਦੇ ਹੋ, ਤੇ ਦੱਸੋ ਵੀ ਹਿੰਦੁਸਤਾਨ ਤੇ ਫਿਰ ਕਿੱਥੇ ਤੁਸੀਂ ਜੰਮੇ, ਤੇ ਕੀ ਪਿੰਡ ਦਾ ਨਾਂ ਕੀ ਸੀ? ਪਿੰਡ ਦਾ ਨਾਂ ਜੀ ਔਲ ਗਰੁੱਪਰ ਸੀਗਾ, ਠੀਕ ਹੈ। ਨਵਾਂ ਸ਼ਹਿਰ ਤਹਿਸੀਲ ਸੀ, ਠੀਕ ਹੈ। ਜਲੰਧਰ ਜ਼ਿਲ੍ਹਾ ਦਾ। ਹੂੰ। ਤੇ ਉੱਥੇ ਦੇ ਤਿੰਨ ਚੀਜ਼ਾਂ ਮਸ਼ਹੂਰ ਸੀ ਸਾਡੇ ਸ਼ਹਿਰ ਦੀਆਂ। ਕਿਹੜੀਆਂ ਕਿਹੜੀਆਂ? ਦੁਸਹਿਰਾ, ਠੀਕ ਹੈ। ਆਤਿਸ਼ਬਾਜ਼ੀ, ਹੂੰ। ਤਲਾਅ। ਇੱਕ ਮੁਰੱਬੇ ਦੇ ਵਿੱਚ ਤਲਾਅ ਸੀਗਾ ਉਹ। ਠੀਕ ਹੈ। ਬਹੁਤ ਡਬਲ। ਤੇ ਇਹ ਤੁਸੀਂ ਕੋਈ ਆਪਣੀ ਜਿਹੜੀ ਡੇਟ ਆਫ ਬਰਥ ਹੁੰਦੀ ਹੈ, ਤਰੀਕ ਪੈਦਾਇਸ਼, ਹਾਂ ਉਹਦਾ ਯਾਦ ਆਉਂਦਾ ਹੈ ਵੀ ਉਹ ਕਿਹੜੇ ਸਨ ਦੀ? ਹਾਂ, ਮੈਂ ਦਿਖਾ ਦਿੰਦਾ ਤੁਹਾਨੂੰ। ਸਾਨੂੰ ਯਕੀਨ ਹੈ, ਬਗੈਰ ਤੁਸੀਂ ਸ਼ਨਾਖਤੀ ਕਾਰਡ ਤੋਂ ਬਿਨਾਂ ਵੀ ਦੱਸ ਦਿਓ ਤਾਂ ਮੈਨੂੰ ਯਕੀਨ ਹੈ। 30 ਪੈਦਾਇਸ਼ ਆ ਮੇਰੀ, 1930 ਦੀ? 1930 ਦੀ। ਵਾਹ ਜੀ ਵਾਹ। ਤੇ ਫਿਰ ਤਾਂ ਤੁਸੀਂ ਸਹਿ ਉੱਥੇ ਟਾਈਮ ਗੁਜ਼ਾਰਾ ਜਲੰਧਰ ਦੇ ਅੰਦਰ। ਇਨਸ਼ਾਅੱਲਾ। ਮੈਨੂੰ ਯਕੀਨ ਹੈ, ਤੁਹਾਡੇ ਲਿਖੇ ਤੇ ਯਕੀਨ ਹੈ, ਤੁਹਾਡੇ ਅੱਖੇ ਤੇ ਯਕੀਨ ਹੈ। ਲਿਆਓ ਜੀ। ਇਹ ਮੇਰੇ ਕੋਲ ਕਈ ਆ। ਕਹਿੰਦੇ ਜੀ ਮੇਰੇ ਕੋਲ ਕਈ ਕਾਰਡ ਆ, ਤੇ ਵਿੱਚ ਉਹਨਾਂ ਨੇ ਆਪਣਾ ਕਾਰਡ ਜਿਹੜਾ ਨਾ ਉਹ ਕੱਢ ਕੇ ਦਿਖਾਇਆ ਹੈ। ਅਸਲ ਆਇਆ। ਵਾਹ ਜੀ ਵਾਹ। ਅਸਲ ਆਇਆ। ਅਸਲ ਇਹ ਹੈ, ਤੇ ਨਾਲ ਉਹਦੀ ਕਾਪੀ ਬਣਵਾਈ ਗਈ। ਹਾਂ, ਅੱਛਾ 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 ਅੱਛਾ। ਆ ਵੀ ਹੈ ਇਹਦੀ ਕਾਪੀ। ਤੁਸੀਂ ਬੜੇ ਸ਼ਨਾਖਤੀ ਕਾਰਡ ਰੱਖੇ ਹੋ, ਜੇ ਮੈਨੂੰ ਲੱਗਦਾ ਹੈ ਕਿ ਸੁੱਟਿਆ ਕੋਈ ਵੀ ਨਹੀਂ, ਕਿ ਕਾਪੀਆਂ ਕਰਾ ਕੇ ਰੱਖਦੇ ਹੋ। ਅੱਛਾ ਜੀ, ਚਾਚਾ ਜੀ ਦੀ 1930 ਦੀ ਹੈ ਤਾਰੀਖ ਪੈਦਾਇਸ਼। ਇਹਦਾ ਮਤਲਬ ਇਹ ਹੈ ਕਿ 47 ਤੋਂ ਪਹਿਲੇ 17 ਸਾਲ ਇਹਨਾਂ ਦੇ ਜਲੰਧਰ ਦੇ ਵਿੱਚ ਗੁਜ਼ਰੇ।
ਤੇ ਦੱਸੋ 17 ਸਾਲ ਫਿਰ ਜਿਹੜੇ ਜਲੰਧਰ ਦੇ ਵਿੱਚ ਉੱਥੇ ਤੁਹਾਡੇ ਗੁਜ਼ਰੇ, ਜਿੱਥੇ ਤੁਸੀਂ ਜੰਮੇ ਜਾਏ, ਉੱਥੇ ਕੀ ਕਰਦੇ ਰਹੇ? ਸਕੂਲ ਗਏ, ਕੀ ਹੁੰਦਾ ਰਿਹਾ? ਸਕੂਲ ਪੜ੍ਹਦੇ ਰਹੇ। ਅੱਛਾ, ਕੀ ਸਕੂਲ ਦਾ ਨਾਮ? ਔਰ ਸ਼ਹਿਰ ਦੇ ਵਿੱਚ, ਔਲ ਸ਼ਹਿਰ ਦੇ ਅੰਦਰ? ਔਰ ਸ਼ਹਿਰ 'ਚ। ਠੀਕ ਹੈ। ਤੇ ਲੇਕਿਨ ਉਹ ਸਾਡਾ ਸ਼ਹਿਰ ਦੇ ਵਿੱਚ ਤਾਂ ਇੰਨਾ ਕੁ ਫਾਸਲਾ ਤਾ, ਉਹਨਾਂ ਦੇ ਸਾਰੇ ਜਿਹੜੇ ਮੁਰਦੇ ਫੂਕਦੇ ਆ ਉਹ ਵਿਚਾਲੇ ਸੀਗਾ, ਤੇ ਉਧਰ ਸਾਡਾ ਪਿੰਡ ਦਾ ਉਧਰ ਸ਼ਹਿਰ ਸੀਗਾ। ਤੇ ਕੀ ਯਾਦ ਆਉਂਦਾ ਹੈ ਉੱਥੇ? ਕਿਹੜੇ ਕਿਹੜੇ ਲੋਕ, ਕੋਈ ਗਲੀ ਮੁਹੱਲਾ ਜਿਹੜੇ ਉੱਥੇ ਲੋਕ ਰਹਿੰਦੇ ਆ, ਤੁਸੀਂ ਇਕੱਠੇ ਰਹਿੰਦੇ ਆ, ਉਹ ਕਿਹੜੇ ਕਿਹੜੇ ਲੋਕ ਆ ਯਾਦ ਆਉਂਦੇ? ਹੁਣ ਤਾਂ ਉੱਥੇ ਮਾਲਕ ਆਪਗਾ ਹੁਣ ਕਿਹੜੇ ਯਾਦ ਹੋਣੇ। ਫਿਰ ਵੀ ਉਦੋਂ ਤੇ ਹੈ ਸਨ। ਹਾਂ, ਉਦੋਂ ਤੇ ਹੈ ਸਨ। ਉਹ ਕਿਹੜੇ ਕਿਹੜੇ ਹਨ? ਸੋਹਣਾ ਕੱਪੜੇ ਵਾਲਾ ਬਜਾਰੀ ਸੀ। ਕਿਹੜਾ ਕੱਪੜੇ ਵਾਲਾ? ਕੱਪੜੇ ਵਾਲਾ ਕੱਪੜੇ ਦੀ ਦੁਕਾਨ ਸੀ। ਠੀਕ ਹੈ। ਇੱਕ ਸੁਨਿਆਰਾ ਸੀਗਾ, ਉਹਦਾ ਨਾਮ ਵੀ ਇਹੀ ਸੀਗਾ। ਤੇ ਤੁਸੀਂ ਇਹ ਦੱਸੋ ਵੀ ਤੁਸੀਂ ਹਿੰਦੂ, ਸਿੱਖ ਤੇ ਮੁਸਲਮਾਨ ਸਾਰੇ ਇਕੱਠੇ ਰਹਿੰਦੇ ਆ ਜਾਂ ਵੱਖਰੇ ਵੱਖਰੇ ਉੱਥੇ ਕੋਈ ਆਪਣੇ ਮਹੱਲੇ? ਨਹੀਂ, ਰਹਿੰਦੇ ਇਕੱਠੇ ਸੀਗੇ, ਖਾਣਾ ਆਪਣਾ ਆਪਣਾ। ਸਹੀ ਗੱਲ ਹੈ, ਉਹ ਤੇ ਹਰ ਘਰ ਦਾ ਆਪਣਾ ਹੀ ਖਾਣਾ, ਕਿਹੜਾ ਕਿਸੇ ਨੇ ਕਿਸੇ ਨੂੰ ਪਕਾ ਤੇ ਦੇਣਾ। ਨਾ, ਹਾਂ ਹਾਂ, ਇਕੱਠੇ ਰਹਿੰਦੇ। ਉਹ ਵੈਸੇ ਇਹ ਸੀਗਾ ਕਿ ਉਹ ਦੋਸਤ ਜਿਹੜੇ ਸੀਗੇ ਨਾ, ਉਹ ਖਾ ਲੈਂਦੇ ਸੀ ਨਾਲ ਸਾਡੇ, ਅਸੀਂ ਨਹੀਂ ਉਹਨਾਂ ਨਾਲ ਖਾਂਦੇ। ਅੱਛਾ, ਕਿਉਂ? ਅਸੀਂ ਹਲਾਲ ਖਾਣਾ ਵਾ। ਕਿਹੜੇ ਦੋਸਤ ਤੁਹਾਡੇ ਨਾਲ? ਜਿਹੜੇ ਸਿੱਖ ਦੋਸਤ ਹੁੰਦੇ ਸਨ, ਹਿੰਦੂ ਦੋਸਤ ਹੁੰਦੇ ਸਨ, ਉਹ ਤੁਹਾਡੇ ਘਰ ਤੋਂ ਖਾ ਲੈਂਦੇ? ਹਾਂ, ਮੇਰਾ ਭਾਈ ਸੀਗਾ, ਉਹਦਾ ਇੱਕ ਦੋਸਤ, ਉਹਦਾ ਦੋਸਤ ਸੀਗਾ ਹਿੰਦੂ। ਉਹ ਸਾਨੂੰ ਉੱਥੇ ਮਿਲਣ ਆਇਆ। ਉਹਨੂੰ ਸਾਡੀ ਮਾਈ ਕਹਿਣ ਲੱਗੇ ਵੀ ਤੈਨੂੰ ਰੋਟੀ ਅਸੀਂ ਤਰਖਾਣਾਂ ਦੇ ਪਕਾਈ। ਉਹ ਤਰਖਾਣ ਸੀਗਾ। ਠੀਕ ਹੈ। ਨਹੀਂ ਹੈਗੇ, ਕਿਉਂ? ਸਾਡੇ ਜੰਮਾ ਜਾਇਆ ਉਹ ਪਿੰਡ ਦਾ। ਜੀ ਜੀ। ਤੂੰ ਆ ਕੇ, ਉਹ ਕਹਿੰਦਾ ਫੁੱਫੀ ਤੂੰ ਰੋਟੀ ਪਕਾ ਤੇ ਮੈਂ ਖਾਣੀ ਹੈ। ਰੋਟੀ ਪਕਾਈ, ਕਹਿੰਦਾ ਮੇਰਾ ਕੀ ਹੈ, ਇੱਕ ਸਾਧਨ, ਇੱਕ ਬਰਤਨ 'ਚ ਮੈਂ ਪਾ ਲੈਣਾ, ਇੱਕ ਤੁਸੀਂ ਪਾ ਲੈਣਾ। ਕੀ ਨਾਂ ਸੀ ਉਹਦਾ, ਕੁਝ ਯਾਦ ਹੈ ਜਾਂ ਭੁੱਲ ਗਿਆ ਨਾ? ਬਚਣਾ ਸੀ ਉਹਦੇ ਨਾਲ। ਬਚਣਾ? ਬਚਣਾ 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 ਬਚਣਾ। ਠੀਕ ਹੈ। ਹੋਰ ਕਿਹੜੇ ਕਿਹੜੇ ਲੋਕ ਸਨ, ਕੋਈ ਯਾਦ ਆਉਂਦੇ ਨੇ? ਕੋਈ ਬਚਪਨ ਦੇ ਸਾਥੀ ਤੁਹਾਡੇ ਬਚਪਨ ਦੇ ਹੁਣ ਉਹ ਜਿਨ੍ਹਾਂ ਨਾਲ ਹੱਸਦੇ ਖੇਡਦੇ ਰਹੇ? ਮਾਰ ਖਾ ਗਏ, ਮਰ ਤੇ ਗਏ, ਆਪਾਂ ਦੁਬਾਰਾ ਤੋਂ ਉਹਨਾਂ ਨੂੰ ਜਿੰਦਾ ਕਰ ਲਵਾਂਗੇ। ਉਹਨਾਂ ਦੇ ਅਗਲੇ ਜਿਹੜੇ ਜਿੰਦੇ ਹੋਣਗੇ ਉਹਨਾਂ ਨੂੰ ਪਤਾ ਚੱਲੇਗਾ ਵੀ ਇੱਕ ਚਾਚਾ ਜੀ ਪਾਕਿਸਤਾਨ ਲਾਹੌਰ ਵਿੱਚ ਬਹਿ ਕੇ ਤੇ ਸਾਡੇ ਵੱਡਿਆਂ ਨੂੰ ਯਾਦ ਕਰਦੇ ਨੇ, ਪਤਾ ਚੱਲੇਗਾ ਉਹਨਾਂ ਨੂੰ। ਹਾਂ, ਕੋਈ ਜ਼ੇਨ ਤੇ ਪਾਓ ਜ਼ੋਰ, ਕੋਈ ਯਾਦ ਆਉਂਦੇ ਨੇ ਕਿਹੜੇ ਕਿਹੜੇ ਐ ਸਨ? ਨਿੱਕੇ ਹੁੰਦਾ ਖੇਡਦੇ ਖੁੱਡਦੇ ਰਹੇ ਕਿਹਨਾਂ ਨਾਲ? ਕਿਹੜੀਆਂ ਕਿਹੜੀਆਂ ਖੇਡਾਂ ਖੇਡੀਆਂ? ਕੀ ਹੁੰਦਾ? ਨਹੀਂ ਖੇਡਾਂ, ਕਿਹੜੀ ਖੇਡਾਂ ਨਹੀਂ ਖੇਡਦੇ ਰਹੇ। ਅੱਛਾ, ਇਹ ਇਲਾਕੇ ਤੇ ਖੇਡਾਂ ਤੇ ਬੜੇ ਮਸ਼ਹੂਰ ਸਨ, ਹੁਸ਼ਿਆਰਪੁਰ ਤੇ ਜਲੰਧਰ, ਫੁੱਟਬਾਲ ਤੇ ਸਾਰੀਆਂ ਖੇਡਾਂ। ਉਹਦੇ ਕੁਸ਼ਤੀਆਂ ਬਹੁਤ ਮਸ਼ਹੂਰ ਸੀ। ਕੁਸ਼ਤੀਆਂ ਹੁੰਦੀਆਂ ਸੀ। ਜੀ ਜੀ। ਕਦੇ ਕਦੇ ਚੱਕ 'ਚ ਹੋ ਗਏ, ਕਦੇ ਕਿਸੇ ਚੱਕ 'ਚ ਹੋ ਗਏ। ਆਮ ਪਹਿਲਵਾਨ ਇਕੱਠੇ ਹੋ ਜਾਂਦੇ ਸੀ, ਉਹਦੇ ਉਹਨੂੰ ਕੁਸ਼ਤੀਆਂ ਕਰਨੀਆਂ। ਵੈਸੇ ਤਾਂ ਸਾਡੇ ਸ਼ਹਿਰ ਜਿਹੜਾ ਬਹੁਤ ਮਸ਼ਹੂਰ ਸੀਗਾ। ਉੱਥੇ ਇੱਕ ਰਾਗੀ ਸੀਗਾ, ਲਗੋਜਿਆਂ ਨਾਲ ਗਾਉਂਦਾ ਜੀ, ਉਹਦੇ ਕਰਕੇ ਉਹ ਬਹੁਤ ਮਸ਼ਹੂਰ ਸੀਗਾ। ਸਦੀਕ ਰਾਗੀ, ਉਹ ਹਾਲੇ ਜਿੰਦਾ, ਉਹ ਹੁਣ ਮਰ ਗਿਆ। ਉਹਦਾ ਸ਼ਾਗਿਰਦ ਹੈਗਾ, ਉਹਦੇ ਮੇਰੇ ਕੋਲ ਰਿਕਾਰਡ ਭਰੇ ਹੋਏ ਆ। ਅੱਛਾ। ਤੇ ਉਹ ਸਿੱਖ ਉਹਨੂੰ ਬਹੁਤ ਚਾਹੁੰਦੇ ਸੀ। ਸਿੱਖਾਂ ਦੇ ਜਿਸ ਵੇਲੇ ਲੜਕੇ ਦੀ ਸ਼ਾਦੀ ਹੋਣੀ ਨਾ, ਉਹਨੂੰ ਲੜਕੇ ਜਾਣਾ ਲੜਕੀ ਕੋ, ਲੜਕੇ ਵਾਲੇ ਘਰ। ਉਹਨੂੰ ਕਹਿਣਾ ਜੇ ਜਿੱਦਾਂ ਸਦੀਕ ਦਾ ਵਿਆਹ ਹੋਊਗਾ ਉਦੋਂ ਆ ਜੀ ਬਰਾਤ ਲੈ ਕੇ। ਕੋਈ ਦਿਨ ਦੀ ਪਾਬੰਦੀ ਨਹੀਂ। ਇਹ ਫਿਰ ਜਿਹੜੇ ਇਹ ਸਿੱਖ ਲੋਕ ਹਨ, ਇਹ ਕਿਸ ਤਰ੍ਹਾਂ ਦੇ ਬੰਦੇ ਹਨ? ਚੰਗੇ ਬੰਦੇ ਹਨ ਜਾਂ ਤੁਹਾਡੇ ਨਾਲ ਕੋਈ ਵੈਰ ਵੂਰ ਰੱਖਦੇ ਸਨ? ਕਿਸ ਤਰੀਕੇ ਦਾ? ਵੈਰ, ਜਿਨ੍ਹਾਂ ਨਾਲ ਵੈਰ ਹੁੰਦਾ, ਵੈਰ ਵੀ ਬਹੁਤ ਭੈੜਾ ਸੀ ਇਹਨਾਂ ਦਾ। ਉਮਰ ਨਿਕਲ ਜਾਂਦੀ ਸੀ ਇਹਨਾਂ ਦੀ। ਵੈਰ ਬਹੁਤ ਭੈੜਾ ਦਾ। ਆਮ ਬੰਦਾ ਜਿਹੜਾ ਹੈ, ਵੈਰ ਤੇ ਹੁਣ ਇੱਥੇ ਆਪਣੇ ਵੀ ਜੱਟਾਂ ਦੇ ਵੀ ਵੈਰ ਹਨ, ਅਰਾਈਆਂ ਦੇ ਮਲਕਾਂ ਨਾਲ ਵੈਰ ਹਨ, ਉਹ ਤੇ ਇੱਥੋਂ ਤੋਂ ਦੇਖੋ ਤਾਂ ਵੱਖਰੀ ਗੱਲ ਹੈ ਨਾ। ਆਮ ਬੰਦੇ ਜਿਹੜੇ ਨੇ, ਮਤਲਬ ਐਵੇਂ ਦੁਸ਼ਮਣੀ ਪਾਲ ਜਾਏ ਜਾਂ ਮੁਹੱਬਤ ਕਰਨ ਵਾਲੇ ਲੋਕ ਹੁੰਦੇ ਸਨ? ਨਹੀਂ ਨਹੀਂ ਨਹੀਂ, ਦੁਸ਼ਮਣੀ ਨਹੀਂ। ਦੁਸ਼ਮਣੀ ਹੋਣ ਪਈ ਹੈ ਜਿਸ ਵੇਲੇ ਗਦਰ ਵੀ ਹੈ ਨਾ, ਹੁਣ ਦੁਸ਼ਮਣੀ। ਉਹ ਜਿਹੜੇ ਸੱਜਣ ਸੀ ਉਹ ਵੀ ਦੁਸ਼ਮਣ ਬਣ ਗਏ ਸੀ 47 ਵੇਲੇ। ਹਾਂ, 47 ਵੇਲੇ ਦਾ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਵੀ ਹੁਣ ਇੱਥੋਂ ਛੱਡਣਾ ਪੈਣਾ ਹੈ? ਕਿਹਨੇ ਦੱਸਿਆ? ਕੀ ਹੋਇਆ? ਕਿ ਉਹ ਸਾਨੂੰ ਦੱਸੋ ਨਾ ਉਸ ਟਾਈਮ ਦੇ ਬਾਰੇ। ਸਾਡੇ ਉੱਤੇ ਇੱਕ ਬੰਦਾ ਸੀਗਾ, ਤਾਂ ਉਹਦਾ ਪੁੱਤ ਸੀਗਾ ਇੱਧਰ ਕਾਨੂੰਗੋ ਸੀਗਾ। ਉਹ ਟੈਲੀਵਿਜ਼ਨ ਲੱਗਿਆ ਸੀਗਾ।
ਛੋਟਾ ਜਿਹਾ। ਸ਼ਾਮ ਨੂੰ ਸਾਰੇ ਪਿੰਡ ਦੇ ਬੰਦਿਆਂ ਨੂੰ ਇਕੱਠੇ ਹੋ ਜਾਣਾ, ਖਬਰਾਂ ਸੁਣਨੀਆਂ। ਉੱਥੋਂ ਪਤਾ ਚੱਲਣਾ ਕਹਿਣਾ ਹੁਣ ਨਿਕਲ ਜਾਣਾ। ਅਸੀਂ ਜਿਸ ਵੇਲੇ ਅਜ਼ਾਨਾਂ ਹੋਈਆਂ ਨਾ, ਅਜ਼ਾਨਾਂ ਤੋਂ ਪਹਿਲਾਂ ਅਸੀਂ ਆਪਣਾ ਘਰ ਛੱਡ ਦਿੱਤੇ ਸੀ। ਆਹ ਸਤਲੁਜ ਦਰਿਆ ਦੇ ਕੰਢੇ 'ਤੇ ਅਸੀਂ ਆਏ ਹਾਂ। ਦੇਖ ਲਓ ਵੀ 4-5 ਮੀਲ ਦਾ ਫਾਸਲਾ ਦਾ ਦੂਏ ਪਿੰਡ ਦਾ। ਅਸੀਂ ਸਵੇਰ ਦੇ ਤੁਰੇ, ਸ਼ਾਮ ਨੂੰ ਉੱਥੇ ਉੱਪੜੇ ਤੇ। ਕਿੰਨੇ ਕੁ ਲੋਕ ਉੱਥੋਂ ਨਿਕਲੇ ਸਨ? ਸਾਰੇ ਹੋਰ ਵੀ ਕਈ ਪਿੰਡ ਚੱਕ ਆਏ ਹੋਏ ਸੀ ਨਾ ਉੱਥੇ, ਸਾਰੇ ਹੀ ਨਿਕਲ ਗਏ। ਸਤਲੁਜ ਦਰਿਆ ਜਿਹੜਾ ਇਹਦੇ ਕੰਢੇ 'ਤੇ ਆਏ ਦੇ ਸੀ। ਤੇ ਕਿਵੇਂ ਫਿਰ ਜ਼ਿਹਨ 'ਚ ਇਹ ਸੀ ਵੀ ਵਾਪਸ ਦੁਬਾਰਾ ਆ ਜਾਣਾ ਹੈ, ਜਾਂ ਕਿ ਉਦੋਂ ਵੀ ਜ਼ਿਹਨ 'ਚ ਐ ਸੀ ਕਿ ਪੱਕੇ ਹੋ ਜਾਣਾ? ਪੱਕੇ ਹੋ ਜਾਣਾ। ਅੱਛਾ, ਤੁਹਾਡੇ ਜ਼ਿਹਨ 'ਚ ਇਹ ਸੀ ਵੀ ਹੁਣ ਪੱਕਾ ਛੱਡਣਾ ਪਏਗਾ। ਅਸੀਂ ਜਿਸ ਵੇਲੇ ਕੈਂਪ ਦੇ ਵਿੱਚ ਆਏ, ਫਲੌਰ ਸ਼ਹਿਰ ਦੇ ਕੈਂਪ ਦਾ, ਕੰਬਾਈ ਆ ਕੇ ਲੱਗੀ। ਸਾਡਾ ਇੱਕ ਚਾਚਾ ਵੀ ਸੀ ਤੇ ਮਾਸੜ ਵੀ ਸੀ, ਉਹ ਉੱਥੇ ਰਹਿ ਗਏ ਪਿੰਡ ਦੇ ਵਿੱਚ ਹੀ। ਅੱਛਾ। ਦੇਖਦਾ ਸਿੱਖਾਂ ਨੂੰ ਵੀ ਕਿੱਧਰ ਨੂੰ ਜ਼ਿਆਦਾ ਆਉਂਦੇ, ਕਿੱਧਰ ਥੋੜ੍ਹੇ ਆਉਂਦੇ ਆ। ਟਾਹਲੀ ਦੇ ਉੱਤੇ ਚੜ੍ਹ ਗਿਆ। ਰੋਡ ਜਾਂਦਾ ਸਾਡਾ ਨਵੇਂ ਸ਼ਹਿਰੋਂ ਫਲੌਰ ਨੂੰ, ਉਹ ਉੱਤੇ। ਉਦੋਂ ਉਹਦੇ ਕਰਕੇ ਅਸੀਂ ਉਹ ਕਨਵਾਈ ਛੱਡ ਦਿੱਤੀ। ਅਸੀਂ ਫਿਰ ਉੱਥੇ ਰਹੇ 3 ਮਹੀਨੇ। 3 ਮਹੀਨਿਆਂ ਬਾਅਦ ਫਿਰ ਅਸੀਂ ਆਏ ਹਾਂ। ਠੀਕ। ਤੇ ਉਹ ਵੀ ਫਿਰ ਅਸੀਂ ਇੱਦਾਂ ਆਏ ਵੀ ਮੇਰੇ ਭਾਈ ਦਾ ਸਾਲਾ ਸੀ, ਉਹ ਬਹੁਤ ਚਲਾਕ ਸੀ। ਉਹਨੂੰ ਡਰਾਈਵਰ ਨਾਲ ਸਿਟੀ ਰਾਈ 20 ਰੁਪਏ ਸਵਾਰੀ ਦੇ ਦਿੱਤੇ। ਅੱਛਾ। ਤਾਂ ਸਾਨੂੰ 3 ਬੰਦੇ ਅਸੀਂ ਆਏ ਇੱਧਰ, ਬਾਕੀ ਦੇ ਪਿੱਛੇ ਸੀ। ਫਿਰ ਬਾਅਦ 'ਚ ਆਇਆ। ਇਹ ਫਿਰ ਦੱਸੋ ਵੀ ਉਸ ਗਾਰੇ 'ਚ ਜਿੱਥੇ ਤੁਸੀਂ ਜੰਮੇ ਜਾਏ, ਜਿੱਥੇ ਤੁਸੀਂ 17 ਸਾਲ ਗੁਜ਼ਾਰੇ ਆਪਣੀ ਹਯਾਤੀ ਦੇ, ਉਹਨੂੰ ਛੱਡਣਾ ਕੋਈ ਔਖਾ ਸੀ, ਜਾਂ ਤੁਹਾਡੇ ਜ਼ਿਹਨ 'ਚ ਇਹ ਸੀ ਕਿ ਬਸ ਨਿਕਲੋ ਤੇ ਅੱਗੇ ਇੱਕ ਨਵੀਂ ਜ਼ਿੰਦਗੀ? ਨਹੀਂ, ਔਖਾ ਸੀ ਤੇ ਵੱਢ ਭਟਾਂਗਾ ਹੋ ਜਾਣਾ, ਮਾਰ ਦੇਣਾ ਸੀ ਅਗਲੇ ਨੂੰ। ਨਹੀਂ, ਬਹੁਤ ਸਾਰੇ ਲੋਕਾਂ ਨੂੰ ਇਹ ਵੀ, ਕਈਆਂ ਦੇ ਜ਼ਿਹਨ 'ਚ ਸ਼ਾਇਦ ਇਹ ਹੋਵੇ ਵੀ ਇੱਥੋਂ ਨਿਕਲੋ, ਅੱਗੇ ਜਾ ਕੇ ਬਹੁਤ ਮਹਿਲ ਮਨਾਰੀਆਂ, ਜ਼ਮੀਨਾਂ, ਸਾਰਾ ਕੁਝ ਉਹ ਮਿਲਣਾ, ਛੱਡ ਦਿਓ। ਤੁਹਾਡੇ ਜ਼ਿਹਨ 'ਚ ਕੀ ਸੀ? ਦੁੱਖ ਹੈ ਸੀ ਆਪਣਾ ਘਰ ਛੱਡਣ ਲੱਗੇ? ਦੁੱਖ ਤਾਂ ਬਹੁਤ ਆ, ਦੁੱਖ ਤਾਂ ਆਪਣੇ ਘਰ ਦਾ ਬਹੁਤ ਆ, ਲੇਕਿਨ ਹੁਣ ਕੀ ਮਜਬੂਰੀ ਸੀ। ਮਜਬੂਰੀ ਦੇ ਮਾਰੇ ਤੁਸੀਂ ਨਿਕਲੇ, ਆਪਣੀ ਖੁਆਇਸ਼ ਨਾਲ ਨਹੀਂ ਨਿਕਲੇ? ਮਜਬੂਰੀ ਤੋਂ ਨਿਕਲੇ ਆ, ਹੋਰ ਉਹਦਾ ਨਹੀਂ। ਕਿਸੇ ਨੇ ਰੋਕਿਆ? ਕੋਈ ਆਵਾਂਢ ਗਵਾਂਢ ਦੇ, ਜਿਹੜੇ ਆਵਾਂਢ ਗਵਾਂਢ ਹਿੰਦੂ ਤੇ ਸਿੱਖ ਸਨ, ਜ਼ਾਹਿਰ ਜਿਹੀ ਗੱਲ ਹੈ ਇਕੱਠੇ ਤੁਸੀਂ ਰਹਿੰਦੇ ਰਹੇ, ਜਦੋਂ ਤੁਸੀਂ ਉੱਥੋਂ ਆਪਣਾ ਹੁਣ ਵੀ ਨਿਕਲ ਜਾਣਾ, ਇੱਥੋਂ ਨਿਕਾਲਾ ਸਾਡਾ ਹੋਣ ਲੱਗਿਆ, ਉਸ ਵੇਲੇ ਉਹ ਕੀ ਆਖਦਾ ਹੈ? ਖੁਸ਼ ਸਨ ਵੀ ਚੰਗਾ ਜਾਨ ਛੁੱਟੀ ਗਏ? ਤੁਹਾਡੇ ਨਾਲ ਫਿਰ ਕੀ, ਜਦੋਂ ਉੱਥੋਂ ਟੁਰਦੇ ਹੋ ਤੇ ਕੀ, ਕਿਸ ਤਰੀਕੇ ਦੇ ਨਾਲ ਸੌਖੇ ਪੜਾਇਆ, ਜਾਂ ਰਸਤੇ 'ਚ ਕੁਛ ਅਸੀਂ ਕੋਈ ਉੱਪਰ ਤਾਂ ਅਸੀਂ ਬੜੇ ਸੌਖੇ ਆ। ਉਹ ਤਾਂ ਦਰਿਆ ਦੇ ਕੰਢੇ 'ਤੇ ਆ ਗਏ। ਅੱਲਾ ਦਾ ਭਲਾ ਕਰੇ, ਸਜ਼ਾ ਦਾ ਗੈਰ ਮਦੋ ਕਰਾਰ ਦਾ ਹਿੰਦੂ ਹਵਾਲਦਾਰ। ਠੀਕ ਹੈ। ਦੂਆ ਚੱਕ ਜਿਹੜਾ ਸਾਡਾ ਸੀਗਾ, ਉਹ ਉਧਰ ਮੋਹਰੇ ਆ ਗਿਆ ਤੇ ਉਹਨਾਂ ਨੇ ਲੜਨਾ ਦਰਿਆ ਦੇ ਕੰਢੇ ਜੀ। ਉਹਨਾਂ ਤੋਂ ਕੌਣ ਡਰਦੇ ਸੀ ਉਹ ਦੁਨੀਆ? ਉਹ ਹਵਾਲਦਾਰ ਉਹਨਾਂ ਨੂੰ ਕਹਿਣ ਲੱਗਾ ਵੀ ਤੁਸੀਂ ਤਾਂ ਇਹਨਾਂ ਨੂੰ ਲੜਨਾ ਨਹੀਂ, ਤੁਸੀਂ ਜਿਹੜੀ ਚੀਜ਼ ਕਹੋ ਉਹ ਮੈਂ ਇਹਨੂੰ ਸੁਟਾ ਦਿੰਦਾ, ਅੱਗੇ ਸੋਟੀਆਂ ਸਿੱਟ ਦੇਣਾ। ਸੋਟੀਆਂ ਜਿਹੜੀਆਂ ਸੀਗੀਆਂ, ਬੁੜਾ ਬੰਦਾ ਕੋਈ ਲੈ ਗਿਆ, ਆ ਗਿਆ, ਨਹੀਂ ਤਾਂ ਪਾਣੀ ਸਿੱਟ ਦੇ ਉੱਥੇ। ਇਹ ਜਿਹੜਾ ਹਿੰਦੂ ਹਵਾਲਦਾਰ ਸੀ, ਉਹਨਾਂ ਨੇ ਤੁਹਾਨੂੰ ਕਿਹਾ ਵੀ ਸੋਟੀਆਂ ਜਿਹੜੀਆਂ ਤੁਹਾਡੇ ਕੋਲ ਸਿੱਟ ਦਿਓ, ਜਾਂ ਜਿਹੜੇ ਦੂਸਰੇ ਮਾਰਨ ਵਾਲੇ ਕੋਲ? ਜਿਹੜੇ ਦੂਸਰੇ ਸੀ ਨਾ, ਉਹ ਕਹਿੰਦੇ ਤੇ ਇਹਦੇ ਸੋਟੀਆਂ ਸੁਟਾ ਦੇ। ਉਹ ਹਵਾਲਦਾਰ ਐਲਾਨ ਕਰਦਾ ਵੀ ਤੁਸੀਂ ਸੋਟੀਆਂ ਸਿੱਟ ਦਿਓ, ਤੁਸੀਂ ਜਾਓ। ਤੁਹਾਨੂੰ ਕਿਹਾ ਉਹਨਾਂ ਨੇ? ਹਾਂ। ਠੀਕ ਹੈ। ਉਹ ਤਾਂ ਨਿਕਲੇ ਤੇ ਨਿਕਲੇ ਇੱਦਾਂ ਦੇ, ਉਹਨਾਂ ਦਾ ਇੱਕ ਬਹੁਤ ਜਵਾਨ ਜਥੇ ਦਾ ਮੋਹਰੀ ਸੀਗਾ, ਉਹਨੂੰ ਮਾਰਤਾ ਤਾ। ਠੀਕ ਹੈ। ਉਹ ਨਾ ਮੁਸਲਮਾਨਾਂ ਸੀਗਾ, ਨਾ ਹਿੰਦੂਆਂ 'ਚ, ਵਿਚਾਲੇ ਨੂੰ ਤਲਵਾਰ ਘੁਮਾਉਂਦਾ। ਤੇ ਸਾਡਾ ਇੱਕ ਮੁੰਡਾ, ਉਹ ਗੜਾਸਾ ਲੱਗਾ ਹੋਵੇ, ਆ ਜਿਹੜਾ ਮਸ਼ੀਨ ਦਾ ਗੜਾਸਾ, ਇਹ ਸੋਟੀ ਨੂੰ ਲਾਇਆ। ਉਹਦਾ ਇਹ ਪੈ ਗਿਆ ਵੀ ਉਹ ਵਿਚਾਲੇ ਘੁੰਮਦਾ ਫਿਰਦਾ, ਤੇ ਉਹਨੂੰ ਜਾ ਕੇ ਤਾਬਾ ਮਾਰ ਕੇ ਸੁੱਟ ਲਿਆ, ਉਹਨੂੰ ਉਹਦੇ ਵੱਢ ਦਿੱਤਾ। ਇਹ ਦੁਸ਼ਮਣੀ ਤੋਂ ਕਹਿੰਦੇ ਤੁਸੀਂ ਉਹ ਤਾਂ ਨਹੀਂ, ਅਸੀਂ ਤੁਹਾਨੂੰ ਮਾਰ ਦੇਣਾ, ਸਾਡਾ ਬੰਦਾ ਮਾਰਿਆ।
ਅੱਛਾ, ਉਸ ਬੰਦੇ ਦੇ ਮਾਰਨ ਦੀ ਵਜ੍ਹਾ ਤੋਂ ਵੀ ਜ਼ਿਆਦਾ ਹਾਂ ਜਿਹੜੇ ਸਨ ਹਾਲਾਤ ਖਰਾਬ ਹੋਏ ਕਿ ਇਹਨਾਂ ਨੇ ਬੰਦਾ ਸਾਡਾ ਮਾਰ ਦਿੱਤਾ। ਹਾਂ, ਬਹੁਤ ਜਵਾਨ ਬੰਦਾ ਸੀ ਉਹ। ਫਿਰ ਉੱਥੋਂ ਤੁਸੀਂ ਨਿਕਲਦੇ ਹੋ ਤੇ ਰਸਤੇ 'ਚ ਸਾਰੇ ਜਿਹੜਾ ਕਾਫਲਾ ਆਇਆ ਸੀ ਉਸ ਠੀਕ ਅਪੜਾ ਖੈਰ ਖੈਰੀਅਤ ਨਾਲ ਅਪੜਾ? ਹਾਂ, ਰਸਤੇ ਦੇ ਦੋ ਚੱਕ ਥੇ ਨਾ ਮੁਸਲਮਾਨਾਂ ਦੇ, ਉੱਥੇ ਆ ਗਿਆ ਉਹ ਵੀ, ਫਿਰ ਰਾਤੋਂ ਰਾਤ ਉਹ ਵੀ ਨਿਕਲ ਗਿਆ। ਉਹ ਫਲੋਰ ਕੈਂਪ ਲੱਗਾ, ਉੱਥੇ ਆ ਗਿਆ ਸਾਰੇ ਬਸ। ਉਹ ਕੈਂਪ ਦੇ ਵਿੱਚ ਵੀ ਮਾਰ ਜੋ ਐਸੇ ਸੀਗੇ, ਉੱਥੇ ਵੀ ਲੜ ਪੈਂਦੇ ਸੀ। ਜਿਹੜੇ ਆਪ ਲੋਕ ਸਨ ਇਹ ਲੜ ਪੈਂਦੇ ਸਨ? ਉਹ ਹਿੰਦੂ ਜਿਹੜੇ ਸੀ। ਅੱਛਾ, ਕੈਂਪ ਦੇ ਅੰਦਰ ਵੀ ਆ ਕੇ ਤੇ ਜਿਹੜੇ ਸਨ ਬਾਹਰ ਜਿਹਨਾਂ ਕੋਈ ਡੰਗਰ ਸੀਗੇ ਨਾ ਰੱਖੇ, ਜੀ 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 ਗੱਡਿਆਂ ਦੇ ਨਾਲ ਲੈ ਉਹਨਾਂ ਨੂੰ ਚਾਰਦੇ ਫਿਰਦੇ ਨੇ ਉੱਥੇ ਨਾਲ, ਉਹਨਾਂ ਨੂੰ ਫਾਂਡ ਆ ਜਾਣਾ। ਅੱਛਾ ਅੱਛਾ ਅੱਛਾ, ਜਿੱਥੇ ਲੋਕ ਆ ਕੇ ਰੁਕੇ ਜ਼ਹਿਰੀ ਜਿਗਰ ਉਹਨਾਂ ਨੇ ਡੰਗਰ ਚਾਰ ਲਏ, ਆਸੇ ਪਾਸੇ ਹੋ ਜਾਂਦੇ, ਉੱਥੇ ਵੀ ਉਹਨਾਂ ਨੂੰ ਤੰਗ ਕੀਤਾ ਜਾਂਦਾ? ਉੱਥੇ ਵੀ ਤੰਗ ਕੀਤਾ, ਉੱਥੇ ਵੀ ਲੜਾਈਆਂ ਹੋਈਆਂ। ਅੱਛਾ, ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਬੰਦਾ ਬੰਦੇ ਦਾ ਵੈਰੀ ਹੈ, ਬੰਦਾ ਬੰਦੇ ਦਾ ਬੈਰੀ ਆ। ਕੋਈ ਉਹ ਪਿਆਰ ਮੁਹੱਬਤ ਮੋਹ ਜਿਹੜੀ ਪੁਰਾਣੀ ਹੈ ਸਨ ਉਹ ਸਾਰੀ ਮੁੱਕ ਗਈ। ਸਾਰੇ ਮੌਕੇ ਸੀ, ਪਿਆਰ ਮੁਹੱਬਤ ਰਿਹਾ ਹੀ ਨਾ ਸੀ। ਹੁਣ ਇੱਥੇ ਹੈ ਕਿ ਬੰਦੇ ਵੱਖੋ ਵੱਖ ਗਰੁੱਪਾਂ 'ਚ ਨੇ, ਕੋਈ ਮੁਸਲਮਾਨ ਇੱਕ ਗਰੁੱਪ ਹੈ, ਇੱਕ ਸਿੱਖਾਂ ਦਾ ਹੈ, ਇੱਕ ਹਿੰਦੂਆਂ ਦਾ ਹੈ, ਜਿਹੜਾ ਜਿਹਨੂੰ ਲੱਭ ਜਾਂਦਾ ਉਹਨੂੰ ਮਾਰੀ ਜਾਂਦਾ। ਨਾ ਇੱਧਰ ਕਿਤੇ ਮਾਰਦੇ ਆ ਤੇ ਸਿੰਧ ਦੇ ਸਾਰੇ ਫਿਰਦੇ ਆ। ਜਿਹੜੇ ਮੁਸਲਮਾਨ ਹੈ ਸਨ ਇਹ ਤਾਂ ਫਿਰ ਆਪਣੇ ਬਚ ਕੇ ਆ ਰਹੇ ਸਨ, ਇਹਨਾਂ ਨੂੰ ਮਾਰਨ ਨਾਲ ਗਰਜ਼ ਨਹੀਂ ਸੀ। ਹਾਂ, ਇਹਨਾਂ ਨੂੰ ਸਿਰਫ ਨਿਕਲਣ ਨਾਲ ਗਰਜ਼ ਸੀ ਵੀ ਇੱਥੋਂ ਨਿਕਲੋ। ਹਾਂ। ਤੇ ਕਿਤਨੀ ਟਾਈਮ ਦੇ ਅੰਦਰ, ਫਿਰ ਕਿਤਨੇ ਦਿਨਾਂ ਬਾਅਦ ਤੁਸੀਂ ਇੱਥੇ ਲਾਹੌਰ ਅਪੜਾ? ਅਸੀਂ ਉੱਥੋਂ 3 ਮਹੀਨੇ ਉਸ ਕੈਂਪ 'ਚ ਰਹੇ ਹਾਂ। ਅੱਛਾ, ਫਿਰ ਅਸੀਂ ਆ ਗਏ ਲਾਹੌਰ। ਲਾਹੌਰ ਸਾਡਾ 3 ਮਹੀਨੇ ਉਹ ਜਿਹੜਾ ਤੁਸੀਂ ਉੱਥੇ ਜਲੰਧਰ ਦੇ ਨਾਲ ਕੈਂਪ ਉਹਦੇ ਵਿੱਚ ਨਹੀਂ, ਰਹੇ? ਫਲੋਰ ਕੈਂਪ ਦਾ। ਫਲੋਰ? ਫਲੋਰ ਕੈਂਪ, ਫਲੋਰ ਦੇ ਅੰਦਰ ਤੁਸੀਂ 3 ਮਹੀਨੇ ਰਹੇ? 3 ਮਹੀਨੇ ਰਹੇ। ਅੱਛਾ ਅੱਛਾ ਅੱਛਾ। ਉੱਥੋਂ ਫਿਰ ਅਸੀਂ ਆ ਗਏ, 3 ਬੰਦੇ ਅਸੀਂ ਆ ਗਏ ਇੱਥੇ ਲਾਹੌਰ। ਨਹੀਂ ਤੇ ਤੁਸੀਂ 3 ਮਹੀਨੇ ਜਿਹੜੇ ਉੱਥੇ ਰਹੇ ਹੋ, ਘਰ ਤੁਸੀਂ ਛੱਡ ਦਿੱਤਾ, ਤੁਸੀਂ ਕੈਂਪ ਦੇ ਅੰਦਰ ਰਹੇ, ਹਾਂ, ਖਾਣ ਪੀਣ ਕਿਵੇਂ ਹੁੰਦਾ ਸੀ ਫਿਰ? ਕਿੱਥੋਂ ਖਾਣ ਵੀ ਇੱਦਾਂ ਸੀਗਾ ਵੀ ਉਹ ਸਿਰਫ ਦਾਣੇ ਦੇ ਜਾਂਦੇ ਸੀ। ਉਹਨਾਂ ਨੂੰ ਕਹਿੰਦਾ ਦਾਣੇ ਲੈ ਆਉਣੇ, ਮਨ ਦਾਣਿਆਂ ਦਾ ਜੀ ਜੀ 1 ਤੋਲਾ ਸੋਨਾ ਲੈ ਲੈਣਾ, ਠੀਕ ਹੈ। ਜਾਂ 100 ਰੁਪਈਆ ਦੇ ਦੇਣਾ ਉਹਦੇ। ਉਹਦੇ ਉਹਨਾਂ ਨੂੰ ਕਹਿਣਾ ਤੇ ਦਾਣੇ ਉਹਨਾਂ ਨੇ ਇੱਦਾਂ ਰੱਖ ਦੇਣੇ ਤੇ ਕਹਿਣਾ ਆਪਣੇ ਕੱਪੜੇ 'ਚ ਪਾ ਲਓ, ਆਪਣੇ ਕੱਪੜਿਆਂ 'ਚ ਪਾ ਲੈਣੇ, ਪੈਸੇ ਉੱਥੇ ਰੱਖ ਦੇਣੇ। ਉਹ ਵੀ ਮਦਦ ਚਾਹੁੰਦਾ ਜਦ ਤੋਲਾ ਸਬਰ ਜਾਣਾ ਨਾ, ਕਹਿਣਾ ਉਹ ਗਾਏ ਮੁਸਲੇ ਉਹ ਵੀ ਸੁਟਾ ਲੈਣੇ। ਅੱਛਾ, ਬਹੁਤ। ਅਸੀਂ 8 ਪਹਿਰਾਂ ਦੇ ਵਿੱਚ 1 ਰੋਟੀ ਖਾਂਦੇ ਸੀ, 8 ਪਹਿਰਾਂ 'ਚ 1 ਰੋਟੀ, ਹੱਥ ਨਾਲ ਚੱਕੀ ਪੀਣੀ 8 ਪਹਿਰਾਂ 'ਚ। ਚੱਕੀਆਂ ਵਗੈਰਾ ਉੱਥੇ ਫਿਰ ਉਹ ਵਿੱਚ ਹੀ ਹਨ? ਉਹ ਵਿੱਚ ਉੱਥੇ ਹੀ ਰਹਿ ਗਈਆਂ। ਨਾਲ ਜਿਹੜੇ ਪਿੰਡ ਸੀਗੇ ਉਹਨਾਂ ਨੂੰ ਲੈਂਦੀਆਂ ਸੀ ਬੰਦੇ, ਤੀਵੀਆਂ ਬਹਿੰਦੇ ਸੀ। ਬਹੁਤ ਔਖਾ ਉਹ ਟਾਈਮ, ਜਿਸ ਵੇਲੇ ਯਾਦ ਆਉਂਦਾ ਨਾ ਸਾਡੀ ਬੱਸ ਹੋ ਜਾਂਦੀ ਹੈ। ਤੇ ਇੱਦਾਂ ਦਾ ਟਾਈਮ ਵਾ, ਇਹਦੇ ਤਾਂ ਸ਼ਾਇਦ ਪੁੱਛਦਾ ਹੀ ਕੋਈ ਨਹੀਂ। ਇੱਥੇ ਫਿਰ ਲਾਹੌਰ ਆ ਗਏ ਤੇ ਲਾਹੌਰ ਤੋਂ ਅੱਗੇ ਫਿਰ ਲਾਹੌਰ ਮੇਰਾ ਬਹਿਨੋਈ ਸੀਗਾ ਇੱਥੇ ਨੌਕਰੀ, ਉਹਦੇ ਕੋਲ ਆ ਗਿਆ। ਉਹਦੇ ਕੋਲ ਆਇਆ ਭਗਵਾਨ ਪੇਰੇ ਸੀਗਾ, ਉਹਦੇ ਕੋਲ ਆਏ 2 ਰਾਤਾਂ ਸੀ। ਫਿਰ ਅਸੀਂ ਚਲੇ ਗਏ ਸ਼ੇਖੂਪੁਰ, ਉੱਥੇ ਸਾਡਾ ਮਾਸਟਰ ਸੀਗਾ, ਮਾਸਟਰ ਦਾ ਡਾਕਟਰ ਆ ਨੈਤਰ ਦਾ। ਉਹਨਾਂ ਕੇ ਸਾਲ ਵਿੱਚ ਚੱਕ ਕੇ ਅਲਾਟ ਕਰਾਇਆ ਸੀਗਾ। ਜਿੰਨੇ ਨਾਲ ਰਿਸ਼ਤੇਦਾਰ ਜੋ ਆਉਂਦੇ ਸੀਗੇ ਸਾਰਿਆਂ ਨੂੰ ਉੱਥੇ ਭੇਜੀ ਜਾਂਦਾ, ਉੱਥੇ ਦਾਣੇ, ਉੱਥੇ ਸਭ ਕੁਛ ਸੀਗਾ, ਉੱਥੇ ਭੇਜੀ ਜਾਂਦਾ। ਉੱਥੇ ਲਾਇਆ ਸੀ। ਉੱਥੋਂ ਫਿਰ ਅਸੀਂ 2 ਮਹੀਨੇ 3 ਉੱਥੇ ਰਹੇ। ਫਿਰ ਅਸੀਂ ਆ ਗਏ 9 ਦੇ ਵਿੱਚ, ਜਿੱਥੇ ਹੁਣ ਅਸੀਂ ਵੱਸਦੇ ਹਾਂ। ਇੱਥੇ ਫਿਰ ਜ਼ਮੀਨ ਦੀ ਕੋਈ ਅਲਾਟਮੈਂਟ ਪਿੱਛੇ ਤੁਹਾਡੀ ਹੈ ਸੀ ਜ਼ਮੀਨ ਉੱਥੇ ਜਲੰਧਰ? ਪਿੱਛੇ ਵੀ ਸੀ। ਇੱਥੇ ਸੀ ਸਕੀਮ ਨਿਕਲੀ, ਮੁੰਜੀ ਦੀ ਸਕੀਮ, ਉਹ ਅੱਧਾ ਮਰਬਾ। ਠੀਕ ਹੈ। ਉਹ ਵੀ ਮੇਰਾ ਮਾਮਾ ਅੱਗੇ ਇੱਧਰ ਰਹਿੰਦਾ, ਉਦੋਂ ਤਾਂ ਸਾਡੇ ਨਾਮ ਦੀਆਂ ਪਾਰਟੀਆਂ ਪਾਤੀਆਂ, ਸਾਨੂੰ ਫਿਰ ਅੱਧਾ ਮਰਬਾ ਮਿਲ ਗਿਆ। ਇੱਥੇ ਸ਼ੇਖੂਪੁਰ? ਨਹੀਂ, 9 'ਚ, ਜਿੱਥੇ ਹੁਣ ਅਸੀਂ ਰਹਿੰਦੇ ਹਾਂ, ਸ਼ੋਰਕੋਟ। ਸ਼ੋਰਕੋਟ। ਜੀ ਜੀ। ਤੁਸੀਂ ਫਿਰ ਸ਼ੁਰੂ ਤੋਂ ਹੀ ਮਤਲਬ ਇੱਥੇ ਸ਼ੇਖੂਪੁਰਾ ਆਏ, ਲਾਹੌਰ ਤੋਂ ਸ਼ੇਖੂਪੁਰਾ ਤੇ ਸ਼ੇਖੂਪੁਰਾ ਤੋਂ ਤੁਹਾਡੇ ਅੱਧਾ ਮੁਰੱਬਾ ਉੱਥੇ ਅਲਾਟ ਹੋ ਗਿਆ ਉੱਥੇ ਅਲਾਟ ਹੋ ਗਿਆ ਸ਼ੋਰਕੋਟ ਦੇ ਨਾਲ। ਸ਼ੋਰਕੋਟ।
ਅੱਛਾ। ਉਹ ਫਿਰ 5 ਸਾਲ ਸਾਡੇ ਕੋਲ ਠੇਕਾ। ਹੂੰ 5 ਸਾਲ ਬਾਅਦ ਵੀ ਹਕੂਮਤ ਨਾਲ ਐਲਾਨ ਕਰਦਾ ਵੀ ਤੁਸੀਂ ਕਿਸ਼ਤਾਂ ਦੇ ਤੁਹਾਡੀ ਮਾਲਕੀ ਬਣ ਜਾਓ। ਹੂੰ ਹੁਣ ਪੈਸੇ ਦਿੱਤੇ ਤੇ ਮਾਲਕ ਬਣ ਗਏ। ਹੂੰ ਗੌਰਮੈਂਟ ਨਾ ਕਰਦਾ। ਹੂੰ ਇੱਥੇ ਫਿਰ ਵਾਹੀ ਸਾਰੀ ਜ਼ਿੰਦਗੀ ਵਾਹੀ ਬਾਣੀ। ਵਾਹ ਬਣ। ਅੱਛਾ ਅੱਛਾ। ਹੁਣ ਫਿਰ ਸਾਰੀ ਜ਼ਿੰਦਗੀ ਤੁਸੀਂ ਚੰਗੀ ਗੁਜ਼ਾਰੀ। ਜਾਰੀ ਜੀ ਗੱਲ ਹੈ, ਔਲਾਦ ਤੁਹਾਡੀ ਅੱਗੇ ਤੁਹਾਡੇ ਜਿੱਥੇ ਰਿਸ਼ਤੇ ਹੋਏ ਜਿਵੇਂ ਬਈ ਸਾਹਿਬ ਹਨ, ਉਹ ਸਾਰੇ ਤੁਹਾਡੇ ਨਾਲ ਪਿਆਰ ਕਰਨ ਵਾਲੇ ਲੋਕ ਹਨ। ਹਾਂ ਕੋਈ ਪਿੱਛੇ ਦੀ ਗੱਲ ਫਿਰ ਸੁਣਾਓ ਕਿ ਪਿੱਛੇ ਜਿੱਥੇ ਤੁਸੀਂ ਆਏ ਉਹ ਅੱਜ ਕਿਉਂ ਤੁਹਾਨੂੰ ਯਾਦ ਰਹਿੰਦਾ ਹੈ? ਕੀ ਵਜ੍ਹਾ ਹੈ? ਕਿਹੜੀ ਗੱਲ ਹੈ? ਕਿਸ ਵਜ੍ਹਾ ਤੋਂ ਯਾਦ ਆਉਂਦਾ? ਯਾਦ ਆਪਣਾ ਵਤਨ ਜਿਹੜਾ ਨਾ ਹਾਂ ਫਿਰ ਵੀ ਯਾਦ ਆਉਂਦਾ। ਫਿਰ ਵੀ ਯਾਦ ਆਉਂਦਾ। ਹਾਂ ਤੇ ਕਿੰਨਾ ਕੁ ਯਾਦ ਆਉਂਦਾ ਹੈ? ਕਿਤੇ ਯਾਦ ਹੁੰਦਾ ਵੀ? ਆਉਂਦਾ। ਮੈਂ ਹੁਣ ਬਿਮਾਰ ਆ, ਨਹੀਂ ਤਾਂ ਮੈਂ ਨਾ ਉੱਥੇ ਆਪਣਾ ਪਾਸਪੋਰਟ ਬਣਾ ਕੇ ਤੇ ਮੈਂ ਉੱਥੇ ਚਲੇ ਜਾਣਾ ਵਾ। ਹੂੰ ਪਾਸਪੋਰਟ ਬਣਵਾਇਆ ਹੁਣ ਤੁਸੀਂ? ਨਹੀਂ, ਮੈਂ ਬਰਤਾਨੀਆ 4 ਦਾ ਉੱਥੇ ਜਾ ਆਇਆ। ਬਰਤਾਨੀਆ ਜਾਇਆ 2 ਹੱਜ ਕਰ ਲੈ। ਅੱਛਾ। ਤੇ ਇੱਥੇ ਨੂੰ ਕਿਹੜੀ ਦੇਰ ਲੱਗਦੀ ਸੀ। ਬਹੀਦ ਕਹਿੰਦਾ ਤੂੰ ਪਾਸਪੋਰਟ ਬਣਾ ਤੇ ਆਪਾਂ ਹੁਣ ਵੀਜ਼ਾ ਲਵਾ ਕੇ ਹੁਣ ਚਲੇ ਜਾਣਾ। ਬਰਤਾਨੀਆ ਉਹੀ ਜਿੱਥੇ ਉਹ ਗੋਰੀਆਂ ਵਾਲਾ ਦੇਸ਼? ਹਾਂ ਗੋਰਿਆਂ ਤੇ ਗੋਰੀਆਂ ਵਾਲਾ ਦੇਸ਼, ਉੱਥੇ ਵੀ ਹੋ ਕੇ ਆਏ ਹੋ? ਹਾਂ। ਅੱਛਾ ਅੱਛਾ ਅੱਛਾ। ਤੇ ਕਿੰਨਾ ਟਾਈਮ ਉੱਥੇ ਰਹੇ ਹੋ? ਉਹਦੇ 6 ਮਹੀਨੇ। ਹਾਂ 6 ਮਹੀਨੇ। ਹਾਂ ਅੱਛਾ ਵਾਹ ਜੀ ਵਾਹ। ਤਾਂ ਕਿਸ ਤਰ੍ਹਾਂ ਦੇ ਦੇਸ਼ ਹੈ ਦੱਸੋ ਨਾ ਸਾਨੂੰ। ਉਹ ਜਿਹੜੇ ਬੰਦੇ ਆ ਉਹ ਮੁਹੱਬਤ ਕਰਦੇ ਆ। ਉਹ ਗੋਰੇ ਜਿਹੜੇ? ਗੋਰੇ ਜਿਹੜੇ ਆ। ਅੱਛਾ ਅੱਛਾ ਅੱਛਾ। ਅਸਲ ਤੇ ਨਾ ਤੁਸੀਂ ਹੋ ਹੀ ਇਸ ਤਰ੍ਹਾਂ ਦੇ ਵੀ ਸਾਰੇ ਤੁਹਾਨੂੰ ਮੁਹੱਬਤ ਕਰਦੇ ਨੇ। ਤੇ ਮੁਹੱਬਤ ਵਾਲੀ ਗੱਲ ਏਡੀ ਕੋਈ ਨਹੀਂ ਉੱਥੇ, ਹਾਂ ਕਿ ਹੈ? ਨਹੀਂ, ਮੁਹੱਬਤ ਬਹੁਤ ਕਰਦੇ ਆ ਉਹ ਬੰਦੇ। ਅੱਛਾ ਅੱਛਾ। ਤੇ ਜਿਹੜਾ ਪਿਛਲਾ ਪਿੰਡ ਹੈ ਉੱਥੇ ਤੋਂ ਹੁਣ ਕੀ ਕਰ ਰਹੇ ਹੋ ਫਿਰ? ਕੋਈ ਉਹ ਜਿਹੜਾ ਪਾਸਪੋਰਟ ਬਣਵਾਇਆ 4 ਵਾਰੀ ਤੁਸੀਂ ਜਾਂਦੇ ਰਹੇ ਬਰਤਾਨੀਆ, ਅੱਜ ਵੀ ਕਰ ਰਹੇ ਹੋ, ਹੁਣ ਇੰਡੀਆ ਜਾਣਾ? ਹੁਣ ਕੀ ਜਾਣਾ, ਹੁਣ ਉੱਥੇ ਸਿੱਖ ਰਹਿੰਦਾ ਉਹ ਚੱਕ ਦੇ ਵਿੱਚ। ਅੱਛਾ। ਉਹਦਾ ਸਾਨੂੰ ਮੁਲਾਕਾਤ ਹੋ ਜਾਂਦੀ ਆ। ਹੂੰ ਤੇ ਉਹ ਕਹਿੰਦਾ ਵੀ ਮੈਂ ਹੁਣ ਜਿਹੜਾ ਤੁਹਾਡਾ ਚੱਕ ਹੈ ਉਹਦਾ ਕਿਸੇ ਬੰਦੇ ਨਾਲ ਰਾਬਤਾ ਹੋਇਆ ਤੁਹਾਡਾ? ਨਹੀਂ, ਉਹਦੇ ਉਹਨਾਂ ਬੰਦੇ ਨਾਲ ਨਹੀਂ। ਅੱਛਾ। ਉਹ ਸਿੱਖ ਨਾਲ ਹੋਇਆ। ਉਹ ਉੱਥੇ ਰਹਿੰਦਾ। ਉੱਥੇ ਉਸੇ ਪਿੰਡ ਜਿਹੜਾ ਤੁਹਾਡਾ ਉੱਥੇ ਰਹਿੰਦਾ ਹੈ। ਅੱਛਾ। ਕੀ ਨਾਂ ਹੁੰਦਾ ਉਹਦਾ ਨਾਂ ਹੈਗਾ ਕਸ਼ਮੀਰ ਸਿੰਘ। ਵਾਹ ਜੀ ਵਾਹ, ਬੜਾ ਨਾਮ ਵੀ ਯਾਦ ਕੀਤੀ ਫਿਰਦੇ ਹੋ ਫਿਰ। ਕਸ਼ਮੀਰ ਸਿੰਘ ਉਹਦਾ ਨਾਂ। ਅੱਛਾ ਅੱਛਾ ਅੱਛਾ। ਤੇ ਉਹਨੂੰ ਫਿਰ ਤੁਸੀਂ ਕੀ ਆਖਿਆ ਵੀ ਹੁਣ ਕੋਈ ਤੁਹਾਡੇ ਪਿੰਡ ਦਾ ਕਰੇ, ਕਿਸ ਤਰ੍ਹਾਂ ਕੀ ਕਰੇ? ਉਹ ਬਹੁਤ ਬਹੁਤ ਅੱਛਾ ਬੰਦਾ ਆ। ਹਾਂ ਚੰਗਾ ਆ। ਉਹਨੂੰ ਵੀ ਬੰਦਿਆਂ ਦੇ ਨਾਮ ਦੱਸੇ ਨਾ, ਉਹ ਕਹਿੰਦਾ ਹਾਂ ਫਲਾਣਾ ਫਲਾਣਾ ਹੈਗੇ ਆ। ਅੱਛਾ। ਉਹਨੇ ਪੁਰਾਣਾ ਜਿਹੜੇ ਤੁਸੀਂ ਨਾਂ ਦੱਸੇ, ਹਾਂ ਉਹ ਨਾਂ ਜਿਹੜੇ ਸਾਨੂੰ ਨਹੀਂ ਦੱਸੇ ਉਹਨੂੰ ਤੁਸੀਂ ਦੱਸੇ, ਉਹ ਉੱਥੇ ਜਾਣਦੇ ਨੇ? ਉੱਥੇ ਕੋਈ ਲੋਕ ਅਜੇ ਬੈਠੇ ਨੇ? ਉਹ ਜਾਣਦੇ ਸੀ। ਹੂੰ ਅੱਛਾ। ਉਹ ਜਾਣਦੇ ਨੇ? ਸੱਪਾਂ ਦਾ ਦਮ ਕਰਦਾ ਸੀ ਇੱਕ ਹੂੰ ਹਿੰਦੂ ਜਮਿਆਰ ਦਾ। ਹਾਂ ਹਾਂ ਉਹ ਤਾਂ ਆਮ ਦੁਨੀਆ ਜਾਣਦੀ ਸੀ। ਹਾਂ ਹਾਂ। ਜਮਿਆਰ ਜਿਹੜੇ ਜੁੱਤੀਆਂ ਸੀਂਦੇ ਤੇ ਬਹੁਤ ਹੂੰ। ਉਹਨੂੰ ਸਾਰਿਆਂ ਦਾ ਪਿਆਰ ਹੁੰਦਾ ਵਾ। ਤੇ ਇਹ ਜਿਹੜਾ ਜਿੱਥੇ ਬੰਦਾ ਜੰਮਦਾ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਮੇਰਾ ਦੇਸ਼ ਹੈ, ਤੇ ਦੇਸ਼ ਤੁਹਾਡੀ ਸਾਰੀ ਜ਼ਿੰਦਗੀ ਤੇ ਗੁਜ਼ਰ ਗਈ ਇੱਥੇ, ਅੱਜ ਵੀ ਤੁਹਾਨੂੰ ਉਹ ਦੇਸ਼ ਲੱਗਦਾ ਹੈ ਆਪਣਾ? ਲੱਗਦਾ ਆਪਣਾ ਲੱਗਦਾ। ਆਪਣਾ ਲੱਗਦਾ? ਆਪਣਾ ਪਿਆਰ ਦਾ ਹੁੰਦਾ ਨਾ। ਹੂੰ ਪਿਆਰ ਤਾਂ ਹੁੰਦਾ। ਹੂੰ। ਤੇ ਕਿਵੇਂ ਕਦੀ ਯਾਦ ਆਇਆ ਉਹ ਪਿਛਲਾ ਪਿੰਡ, ਜਵਾਨੀ, ਭਰਪੂਰ ਜਵਾਨੀ 'ਚ ਜਦੋਂ ਤੁਸੀਂ ਆਪਣੇ ਵਾਹੀਆਂ ਕਰ ਰਹੇ ਹੋ, ਸਾਰਾ ਕੁਛ ਹੋ ਕਿ ਯਾਰ ਉੱਥੇ ਵੀ ਮੈਂ ਵਾਹੀ ਕਰਦਾ ਸੀ, ਕਦੇ ਯਾਦ ਆਉਂਦਾ ਰਹੀ? ਉੱਥੇ ਬਾਈ ਉੱਥੇ ਖੂਹਾਂ ਦੀ ਬਾਈ ਤੇ ਨਹਿਰ ਦੀ ਬਾਈ ਆ। ਹਾਂ ਅੱਛਾ। ਉੱਥੇ ਖੂਹਾਂ ਦੀ ਹੈ? ਖੂਹਾਂ ਦੀ ਬਾਈ। ਹਾਂਜੀ ਸਤਿ ਸ਼੍ਰੀ ਅਕਾਲ ਕਸ਼ਮੀਰ ਸਿੰਘ ਜੀ। ਸਭ ਠੀਕ ਹੈ, ਸਭ ਠੀਕ ਹੈ। ਤੇ ਚਾਚਾ ਜੀ ਬੈਠੇ ਸਨ, ਤੁਹਾਡਾ ਜ਼ਿਕਰ ਕਰ ਰਹੇ ਨੇ। ਮੈਂ ਤੁਹਾਡਾ ਜ਼ਿਕਰ ਕੀਤਾ ਸੀ ਇਹਨਾਂ ਦੇ ਕੋਲ। ਮੈਂ ਕਿਹਾ ਸਾਡੇ ਪਿੰਡ 'ਚ ਉੱਥੇ ਰਹਿੰਦਾ ਕਸ਼ਮੀਰ ਸਿੰਘ, ਉਹਦਾ ਨਾਂ ਆ। ਉਦੋਂ ਮੈਂ ਕਿਹਾ ਮੁਲਾਕਾਤ ਹੋ ਜਾਂਦੀ ਸਾਡੀ। ਅੱਛਾ ਇਹ ਦੱਸੋ ਕਸ਼ਮੀਰ ਸਿੰਘ ਜੀ ਕਿ ਚਾਚਾ ਜੀ ਜਿਹੜੇ ਲੋਕਾਂ ਦਾ ਉੱਥੇ ਦੱਸਦੇ ਨੇ, ਕਿਹੜੇ ਕਿਹੜੇ ਲੋਕਾਂ ਦੇ ਬਾਰੇ ਦੱਸਦੇ ਨੇ ਕਿ ਉਹ ਜਿਹੜੇ ਲੋਕ ਪਿੱਛੇ ਰਹਿ ਗਏ ਸਨ, ਜਿਵੇਂ ਤੁਹਾਡੀ ਕੋਈ ਫੈਮਿਲੀ ਦੇ ਹੋਣਗੇ, ਉਹ ਕੁਝ ਸਾਨੂੰ ਦੱਸੋ ਨਾ ਲੋਕਾਂ ਦੇ ਕਿਹੜੇ ਕਿਹੜੇ ਲੋਕ ਹਨ ਜਿਨ੍ਹਾਂ ਨੂੰ ਚਾਚਾ ਜੀ ਯਾਦ ਰੱਖਦੇ?
ਸਾਡੇ ਪਿੰਡ ਦੇ ਲਾਗੇ ਇੱਕ ਗਰਚਾ ਪਿੰਡ ਆ, ਗਰਚਿਆਂ ਦੇ ਬੰਦਿਆਂ ਦਾ ਨਾਮ ਲਿਆ ਸੀਗਾ। ਉਹਨਾਂ ਦੇ ਨਾਲ ਮੈਂ ਕੋਸ਼ਿਸ਼ ਕੀਤੀ ਸੀ ਗੱਲਬਾਤ ਕਰਾਉਣ ਦੀ ਵੀ, ਤੇ ਔਰ ਦੇ ਵਿੱਚ ਗੱਲਾਂ ਮਤਲਬ ਕੁਝ ਬੰਦਿਆਂ ਨਾਲ ਗੱਲ ਕਰਾਈ ਸੀ, ਪਰ ਪੁਰਾਣੇ ਬੰਦੇ ਬਹੁਤ ਘੱਟ ਹੈ ਜੀ। ਅੱਛਾ, ਉਹਨਾਂ ਉਹ ਅਗਲੀ ਨਸਲ ਦੇ ਵਿੱਚੋਂ ਜਿਹੜੇ ਉਹਨਾਂ ਦੇ ਹਨ, ਉਹ ਜਾਣਦੇ ਨੇ ਪੂਰਾ ਪੁਰਾਣਾ ਕਨੈਕਸ਼ਨ ਜਿਹੜਾ ਪਾਰਟੀਸ਼ਨ ਤੋਂ ਪਹਿਲੇ 47 ਤੋਂ ਪਹਿਲੇ ਰਹਿਦਾ ਹੈ, ਜਾਂ ਕੋਈ ਨਹੀਂ? ਮੇਰੇ ਚਾਚਾ ਜੀ ਇਸ ਵੇਲੇ ਜਿੰਦਾ ਨੇ, ਉਹ ਵੀ ਉਹਨਾਂ ਨਾਲ ਵੀ ਇਹਨਾਂ ਦੀ ਮੁਲਾਕਾਤ ਹੋਈ ਸੀ। ਕੁਝ ਬੰਦਿਆਂ ਦਾ ਨਾਮ ਇਹਨਾਂ ਨੇ ਲਿਆ ਸੀਗਾ, ਤੇ ਉਹ ਸਾਰੇ ਬੰਦਿਆਂ ਦਾ ਨਾਮ ਉਹਨਾਂ ਨੇ ਉਹ ਵੀ ਜਾਣਦੇ ਸੀ। ਅੱਛਾ ਅੱਛਾ ਇਹਨਾਂ ਦੀ ਗੱਲਾਂ, ਹਾਂਜੀ। ਤੇ ਕੁਝ ਸਥਾਨ ਜਿਹੜੇ ਮੇਰੇ ਪਿੰਡ ਦੇ ਵਿੱਚ ਧਾਰਮਿਕ ਹੈਗੇ ਸੀਗੇ, ਜੀ, ਉਹਨਾਂ ਦਾ ਨਾਮ ਇਹਨਾਂ ਨੇ ਜ਼ਿਕਰ ਕੀਤਾ। ਉਹ ਮੇਰੇ ਘਰ ਦੇ ਆਲੇ ਦੁਆਲੇ, ਇਹ ਵੀ ਇੱਥੇ ਹੀ ਰਹਿੰਦੇ ਸੀ, ਮੇਰੇ ਘਰ ਦੇ ਨਾਲ ਦੀਵਾਰ ਹੈ, ਇਹਨਾਂ ਘਰਾਂ ਦੇ ਵਿੱਚ ਹੀ ਰਹਿੰਦੇ ਸੀਗੇ। ਤੇ ਇਹਨਾਂ ਦੀ ਹੁਣ ਅਗਰ ਕੋਸ਼ਿਸ਼ ਕੀਤੀ ਜਾਵੇ ਤੇ ਉਸ ਸਾਈਡ ਤੇ ਕੁਝ ਹੋ ਸਕਦਾ ਹੈ? ਅਗਰ ਇੱਥੋਂ ਕੋਸ਼ਿਸ਼ ਕੀਤੀ ਜਾਵੇ ਤਾਂ, ਅਗਰ ਇਹ ਆਪਣਾ ਪਿੰਡ ਵਿਜ਼ਿਟ ਕਰਨਾ ਚਾਹੁੰਦੇ ਨੇ, ਹਾਂਜੀ, ਇਹ ਆਪਣਾ ਪਿੰਡ ਜਿਹੜਾ ਤੁਹਾਡਾ ਪਿੰਡ ਹੈ, ਇਹਨਾਂ ਦੀ ਖਾਹਿਸ਼ ਹੈ ਕਿ ਆਪਣਾ ਮੈਂ ਦੇਸ਼ ਵਿਜ਼ਿਟ ਕਰਾਂ, ਤੇ ਉਹਦੇ ਤੇ ਕੋਈ ਹੋ ਸਕਦਾ ਹੈ, ਕੋਈ ਇਸ ਤਰੀਕੇ ਦੀ ਸਪਾਂਸਰਸ਼ਿਪ ਇਹਨਾਂ ਨੂੰ ਕੋਈ ਮਿਲ ਸਕਦੀ ਹੈ ਇੱਥੋਂ ਅਪਲਾਈ ਕੀਤਾ ਜਾਵੇ ਤਾਂ? ਅਸੀਂ ਸਪਾਂਸਰਸ਼ਿਪ ਦੇ ਸਕਦੇ ਹਾਂ ਜੀ, ਮੈਂ ਦੇ ਸਕਦੇ ਹਾਂ ਖੁਦ ਹੀ। ਅੱਛਾ 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 ਅੱਛਾ, ਮੇਰੇ ਵੱਲੋਂ ਕੋਈ ਪ੍ਰੋਬਲਮ ਨਹੀਂ ਆਏਗੀ ਜੀ। ਚਲੋ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਔਰ ਇੱਕ ਜੀ ਮੈਂ ਕਿਹਾ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੇ ਹਾਲਾਤ ਜੋ ਹਨ, ਜੋ ਰਹਿੰਦੇ ਨੇ, ਉਹ ਵੀ ਸਾਡੇ ਸਾਹਮਣੇ ਹਨ, ਲੇਕਿਨ ਫਿਰ ਵੀ ਇਹ ਕੋਸ਼ਿਸ਼ ਕਰਨ ਦੇ ਵਿੱਚ ਕੋਈ ਐਸਾ ਹਰਜ ਨਹੀਂ ਹੈ। ਇਹਨਾਂ ਦੀ ਬੜੀ ਖਾਹਿਸ਼ ਹੈ ਕਿ ਉੱਥੇ ਜਾਇਆ ਜਾਵੇ, ਉਹ ਪਿੰਡ ਦਿਖਾਇਆ ਜਾਵੇ। ਔਰ ਤੁਹਾਡੀ ਮਿਹਰਬਾਨੀ ਕਿ ਤੁਸੀਂ ਉਹ ਪੁਰਾਣੇ ਲੋਕਾਂ ਦੇ ਬਾਰੇ, ਇਹਨਾਂ ਨੂੰ ਪਿੰਡ ਦਾ ਉਹ ਸਾਰਾ ਕੁਝ ਦਿਖਾਉਂਦੇ ਰਹਿੰਦੇ ਹੋ। ਜੀ ਜੀ, ਮੈਂ ਧਾਰਮਿਕ ਸਥਾਨ ਵੀ ਇਹਨਾਂ ਨੂੰ ਦਿਖਾਏ ਵੀਡੀਓ ਰਾਹੀਂ। ਸਾਡੇ ਇੱਕ ਮਸਜਿਦ ਇੱਥੇ ਸੀਗੀ ਜਿਨ੍ਹਾਂ ਦਾ ਨਾਮ ਲੈ ਰਹੇ ਸੀ, ਜਿਨ੍ਹਾਂ ਦੀ ਕੋਲ ਤੇ ਰਹਿੰਦੇ ਸੀ, ਉਹ ਵੀ ਇਹਨਾਂ ਨੂੰ ਦਿਖਾਇਆ। ਤੇ ਹੋਰ ਵੀ ਕੁਛ ਏਰੀਆ ਜਿਹੜਾ ਜਿੱਥੇ ਦੁਸਹਿਰਾ ਲੱਗਦਾ ਸੀ, ਉਹ ਵੀ ਇਹਨਾਂ ਨੇ ਜ਼ਿਕਰ ਕੀਤਾ ਜੀ, ਉਹ ਸਾਰੇ ਮੈਂ ਇਹਨਾਂ ਨੂੰ ਦਿਖਾਏ। ਅੱਛਾ ਅੱਛਾ ਅੱਛਾ। ਤੇ ਕਿਵੇਂ ਜਿੱਥੇ ਇਹਨਾਂ ਦੀ ਜ਼ਮੀਨ ਦੱਸਦੇ ਨੇ, ਉਹ ਅੱਜ ਕੱਲ੍ਹ ਕੋਈ ਬਦਲ ਗਏ? ਕਹਿੰਦੇ ਖੂਹਾਂ ਦੀ ਵਾਹੀਆਂ ਆਉਂਦੀਆਂ ਸਨ, ਅੱਜ ਕੱਲ੍ਹ ਕੋਈ ਨਹਿਰੀ ਸਿਸਟਮ ਹੈ, ਕਿਸ ਤਰ੍ਹਾਂ? ਨਹੀਂ, ਉੱਥੇ ਤਾਂ ਹੁਣ ਨਹਿਰੀ ਵੀ ਹੈਗਾ ਹੈ ਜੀ, ਤੇ ਟਿਊਬਲ ਵਗੈਰਾ ਵੀ ਹੈਗੇ ਆ ਜੀ। ਹੁਣ ਤਾਂ ਬਹੁਤ ਜਿਹੜਾ ਗ੍ਰੀਨ ਰੈਵੋਲੂਸ਼ਨ ਹੈ 60 ਤੋਂ ਬਾਅਦ, ਤੇ ਉੱਥੇ ਹਾਲਾਤ ਹੀ ਬਦਲ ਗਏ ਨਾ। ਹਾਂਜੀ ਹਾਂਜੀ, ਚਲੋ ਬਹੁਤ ਸਾਡੇ ਸ਼ਹਿਰਾਂ ਦਾ ਬਹੁਤ ਵਧੀਆ ਉਪਰਾਲਾ ਹੈਗਾ ਜੀ, ਤੇ ਮੋਟਰਾਂ ਵਗੈਰਾ ਬੰਬੀਆਂ ਜਿਹਨੂੰ ਕਹਿੰਦੇ ਆਪਾਂ, ਜੀ ਉਹ ਜੀ, ਲੱਗੀਆਂ ਜੀ, ਬਹੁਤ ਵਧੀਆ ਜੀ। ਚਲੋ ਬਹੁਤ ਦਿਲੀ ਧੰਨਵਾਦ ਤੁਹਾਡਾ ਕਸ਼ਮੀਰ ਸਿੰਘ ਜੀ, ਤੇ ਕਰਦੇ ਹਾਂ ਕੋਈ ਮਿਲ ਕੇ ਕੋਸ਼ਿਸ਼ ਹੀ ਹੈ, ਰੱਬ ਕਰੇ ਕਿ ਆਪਣਾ ਪਿੰਡ ਦੇਖ ਲੈਣ। ਹੁਣ ਫਿਰ ਤੁਸੀਂ ਹੈ ਖਾਹਿਸ਼ ਪਿੰਡ ਵੇਖਣਾ ਚਾਹੁੰਦੇ ਹੋ ਆਪਣਾ ਪਿਛਲਾ ਹਿੰਦੁਸਤਾਨ? ਇਨਸ਼ਾਅੱਲਾ ਜ਼ਿੰਦਗੀ ਹੈ ਤਾਂ ਦੇਖਾਂਗੇ। ਦੇਖਾਂਗੇ। ਹਾਂ ਇਨਸ਼ਾਅੱਲਾ। ਤੇ ਉੱਥੇ ਜਾ ਕੇ ਕੀ ਵੇਖਣਾ ਚਾਹੁੰਦੇ ਹੋ? ਉੱਧਰ ਦੇਖਣਾ ਤੇ ਮਸਜਿਦ ਆ, ਅੱਛਾ, ਉੱਧਰ ਆਪਣੇ ਬਜ਼ੁਰਗਾਂ ਦੀਆਂ ਯਾਦਗਾਹਾਂ ਪਈਆਂ, ਉਹ ਦੇਖਾਂਗੇ। ਉਹ ਜ਼ਮੀਨ ਵੀ ਆਪਣੀ ਯਾਦ ਆਉਂਦੀ ਹੈ ਜਿੱਥੇ ਜ਼ਮੀਨ ਵੀ ਵਾਹੀ ਆਪਣੀ ਕਰਦੇ, ਯਾਦ ਆਉਂਦੀ ਹੈ, ਪਿੰਡ ਦੀਆਂ ਗਲੀਆਂ, ਪਿੰਡ ਦੀਆਂ ਗਲੀਆਂ, ਆਸੇ ਪਾਸੇ ਦੇ ਪਿੰਡ। ਹਾਂ, ਯਾਰ ਬੇਲੀ ਨਹੀਂ ਰਹੇ, ਲੇਕਿਨ ਉਹ ਸਾਰਾ ਕੁਝ ਹੈ ਤੇ ਉੱਥੇ ਹੀ। ਹਾਂ ਜਾਲ ਬੇਲੀ ਛੱਡ ਛੁੱਟ ਗਿਆ ਸਾਰੇ, ਜਾਲ ਬੇਲੀ ਹੁਣ ਕੋਈ ਵੀ ਨਹੀਂ ਰਹਿੰਦਾ। ਹਾਂ, ਅੱਜ ਦਾ ਜਿਹੜਾ ਦੌਰ, ਅੱਜ ਦਾ ਜਿਹੜਾ ਦੌਰ ਆ ਜਾਂਦਾ, ਜੀ ਜੀ, ਅੱਜ ਦਾ ਦੌਰ ਪੇ ਪੁੱਤ ਨੂੰ ਨਹੀਂ ਪਛਾਣਦਾ। ਹਾਂ ਇਸੇ ਤਰ੍ਹਾਂ ਹੈ। ਤੇ ਹੁਣ ਹਾਲਾਤ ਤੇ ਕੋਈ ਚੰਗੇ ਨਹੀਂ ਹਨ, ਹਾਂ। ਵੀਜ਼ੇ ਵੂਜ਼ੇ ਨਹੀਂ ਲੱਗ ਰਹੇ ਦੋਨਾਂ ਮੁਲਕਾਂ ਦੇ ਨਾ, ਆਪਸੀ ਰੋਲਿਆਂ ਦਾ ਕਰਕੇ ਵੀਜ਼ੇ ਨਹੀਂ ਦਿੰਦੇ। ਵੀਜ਼ੇ ਨਹੀਂ ਦਿੰਦੇ, ਤੇ ਤੁਸੀਂ ਫਿਰ ਆਖ ਦਿਓ ਵੀ ਵੀਜ਼ਾ ਮੈਨੂੰ ਤਾਂ ਦਿਓ, ਮੈਂ ਤੇ ਆਪਣਾ ਪਿੰਡ ਵੇਖ ਕੇ ਆਵਾਂ। ਨਹੀਂ ਉਹ ਦੇਊਗੇ, ਦੇਊਗੇ? ਤੁਹਾਨੂੰ ਯਕੀਨ ਹੈ? ਇਨਸ਼ਾਅੱਲਾ ਦੇਊਗੇ। ਲਓ ਜੀ, ਚਾਚਾ ਜੀ ਨੂੰ ਤਾਂ ਯਕੀਨ ਹੈ ਕਿ ਇਹਨਾਂ ਨੂੰ ਵੀਜ਼ਾ ਦੇਣਗੇ ਜੀ, ਤੇ ਅਸੀਂ ਵੀ ਇਹੀ ਆਖਦੇ ਹਾਂ ਕਿ ਵੀਜ਼ਾ ਦੇਣਾ ਚਾਹੀਦਾ ਹੈ। ਹੁਣ ਇਹ ਗੱਲਾਂ ਹਰ ਇੰਟਰਵਿਊ 'ਚ ਹੀ ਆਉਂਦੀਆਂ ਹਨ, ਬਹੁਤ ਗੱਲਾਂ ਹੋ ਗਈਆਂ, ਲੇਕਿਨ ਇਹ ਇਨਸਾਨੀ ਰਵੱਈਏ ਪਤਾ ਨਹੀਂ ਸਾਡੇ ਕੋਲ ਕਿਉਂ ਇਹ ਸਾਡੇ ਫੁਕਦਾਨ ਹੈ, ਕਿਉਂ ਘਾਟ ਹੈ। ਕਿ ਦੇਖੋ ਮੇਰੇ ਕੋਲ ਬੈਠੇ ਨੇ ਗਫੂਰ ਸਾਹਿਬ, 1930 ਦੀ ਜੰਪਲ ਹੈ ਇਹਨਾਂ ਦੀ, ਤੇ ਕੀ ਨੁਕਸਾਨ ਇਹਨਾਂ ਨੇ ਕੀ ਕਰ ਲੈਣਾ? ਅਗਰ ਮਤਲਬ ਜਲੰਧਰ ਇਹ ਚਲੇ ਜਾਂਦੇ ਨੇ, ਕੋਈ ਇਹਨਾਂ ਦਾ ਬੇਟਾ ਬੇਟੀ ਇਹਨਾਂ ਨੂੰ ਲੈ ਜਾਂਦਾ ਹੈ, ਉਹ ਗਲੀਆਂ, ਉਹ ਘਰ, ਉਹ ਮਸੀਤਾਂ, ਉਹ ਦਰਗਾਹਾਂ, ਜਿੱਥੇ ਜੰਮੇ ਜਾਏ ਤਾਂ ਸਾਰਾ ਕੁਝ ਦੇਖਦੇ ਰਹੇ, ਉਸ ਮੌਲ ਤੋਂ ਅੱਗੇ ਆਏ, ਇਹ ਚਲੇ ਜਾਂਦੇ ਨੇ, ਤਾਂ ਕੀ ਨੁਕਸਾਨ ਕੀ ਹੋ ਜਾਏਗਾ? ਐਸੇ ਅਸੀਂ ਲੱਖਾਂ ਬਜ਼ੁਰਗ ਅਸੀਂ ਟੋਰੀ ਬੈਠੇ ਹਾਂ ਜਿਹੜੇ ਤੜਪਦੇ ਰਹਿ ਗਏ ਸਾਰਾ ਕੁਛ ਹੈ। ਤੁਸੀਂ ਇੱਕ ਲੰਮੇ ਲਈ ਨਾ ਇਹ ਖਿਆਲ ਕਰੋ,
ਤੁਸੀਂ ਅੱਜ ਜਿੱਥੇ ਵੀ ਜੀ ਰਹੇ ਹੋ, ਜਿਸ ਵੀ ਘਰ ਦੇ ਅੰਦਰ ਜੀ ਰਹੇ ਹੋ, ਤੁਹਾਨੂੰ ਇਹ ਕਹਿ ਦਿੱਤਾ ਜਾਵੇ ਕਿ ਤੁਸੀਂ 15 ਦਿਨ ਨਾ ਆਪਣੇ ਘਰ ਨਹੀਂ ਜਾ ਸਕਦੇ, ਤੇ ਜੋ ਤੁਹਾਡੀ ਹਾਲਤ ਹੋਏਗੀ ਨਾ, ਔਰ ਤੁਹਾਨੂੰ ਪਤਾ ਹੋਏਗਾ ਕਿ 15 ਦਿਨ ਬਾਅਦ ਮੈਂ ਆਪਣੇ ਘਰ ਚਲਾ ਜਾਵਾਂਗਾ, ਤੁਹਾਨੂੰ ਪਤਾ ਹੋਏਗਾ ਕਿ 15 ਦਿਨ ਬਾਅਦ ਮੈਂ ਆਪਣੇ ਘਰ, ਸਿਰਫ 15 ਦਿਨ ਹੀ ਹਨ, ਤੁਹਾਡੀ ਜੋ ਹਾਲਤ ਹੋਏਗੀ ਨਾ, ਤੁਸੀਂ ਉਸ ਵੇਲੇ ਅਹਿਸਾਸ ਕਰਨਾ ਕਿ ਇਹਨਾਂ ਬਜ਼ੁਰਗਾਂ ਦੇ ਨਾਲ ਕੀ ਬੀਤੀ। ਇਹ ਜਿਹੜੇ ਅੱਜ ਬਜ਼ੁਰਗ ਹੱਸਦੇ ਖੇਡਦੇ ਟੁਰੀ ਜਾਂਦੇ ਨੇ, ਸਾਰਾ ਕੁਝ ਹੈ, ਕਿਤਨੇ ਵੱਡੇ ਦਿਲ ਨੇ, ਇਤਨਾ ਵੱਡਾ ਦੁਖਾਂਤ ਤੋਂ ਗੁਜ਼ਰ ਕੇ ਉਹ ਯਾਰ ਘਰ ਨਹੀਂ ਰਹਿਣ ਦਿੱਤਾ, ਕਿਸੇ ਤੋਂ ਘਰ ਖੋਹ ਲੈਣਾ। ਇੱਥੇ ਤੁਸੀਂ ਕਾਂ ਦਾ ਵੇਖੋ ਨਾ, ਜਾਂ ਕਿਸੇ ਹੋਰ ਪਰਿੰਦੇ ਦਾ, ਜਿਹੜਾ ਉਹਨਾਂ ਨੇ ਆਲਣਾ ਬਣਾਇਆ ਹੁੰਦਾ ਹੈ, ਆਲਣੇ ਨੂੰ ਤੁਸੀਂ ਹਿਲਾ ਦਿਓ ਤਾਂ ਚੀਕਣ ਲੱਗ ਜਾਏਗਾ, ਉਹ ਤੁਹਾਨੂੰ ਮਾਰਨ ਤੇ ਆ ਜਾਏਗਾ ਕਿ ਮੇਰਾ ਆਲਣਾ ਤੁਸੀਂ ਇਹ ਕਰ ਰਹੇ ਹੋ। ਤੇ ਤੁਸੀਂ ਇਨਸਾਨਾਂ ਨਾਲ ਜੋ ਕੁਝ ਕਰ ਦਿੱਤਾ। ਅਸੀਂ ਪੁਰਾਣੇ ਜਿਹੜੇ ਤੇ ਛੇੜਦੇ ਹੀ ਨਹੀਂ ਕਿ ਕਿਹਨਾਂ ਨੇ ਕਰਾਇਆ। ਵੈਸੇ ਜਿਹੜੇ ਚੰਗੇ ਮੁਆਸ਼ਰੇ ਨੇ, ਚੰਗੇ ਮੁਲਕ ਹਨ, ਉੱਥੇ ਤੇ ਇਹ ਵੀ ਹੁੰਦਾ ਹੈ ਕਿ ਕੋਈ ਇਸ ਤਰੀਕੇ ਦੀ ਕੋਈ ਮਤਲਬ ਇਨਸੀਡੈਂਟ ਹੋ ਗਿਆ, ਬੁਰਾ ਇਨਸੀਡੈਂਟ ਹੋ ਗਿਆ, ਤਾਂ ਉਹਦੇ ਜ਼ਿੰਮੇਦਾਰ ਸਾਹਮਣੇ ਲੈ ਕੇ ਆਓ ਕਿ ਇਹਨਾਂ ਦਾ ਕਰਕੇ ਹੋਇਆ। ਇੱਥੇ ਤੇ 80 ਸਾਲ ਗੁਜ਼ਰ ਗਏ, ਅੱਜ ਤੱਕ ਕੋਈ ਜ਼ਿੰਮੇਵਾਰੀ ਨਹੀਂ ਹੈ। ਉਹਨਾਂ ਲੱਖਾਂ ਲੋਕਾਂ ਦੇ ਕਤਲਾਮ ਦਾ ਕੋਈ ਜ਼ਿੰਮੇਵਾਰ ਨਹੀਂ ਹੈ, ਉਸ ਕਰੋੜਾਂ ਲੋਕਾਂ ਦੀ ਬੇਘਰੀ ਦਾ ਕੋਈ ਜ਼ਿੰਮੇਵਾਰ ਨਹੀਂ ਹੈ। ਮਾਰੀ ਜਾਂਦੇ ਹਾਂ ਅਸੀਂ, ਆਪਣੇ ਹੱਥੀਂ ਮਾਰੀ ਜਾਂਦੇ ਹਾਂ, ਲੋਕਾਂ ਦੀਆਂ ਖਹਿਸ਼ਾਂ, ਲੋਕਾਂ ਦੇ ਸੁਪਨੇ, ਸਾਰਾ ਕੁਝ ਆਪਣੇ, ਔਰ ਉਹ ਮਾਰ ਕੇ ਸਾਨੂੰ ਲੱਭ ਕੁਝ ਨਹੀਂ ਲਿਆ। ਉਹ ਮਾਰ ਕੇ ਅਸੀਂ ਖੱਟ ਰਹੇ ਹਾਂ, ਸਿਰਫ ਨਫ਼ਰਤ ਖੱਟ ਰਹੇ ਹਾਂ, ਔਰ ਉਸ ਨਫ਼ਰਤ ਨੇ ਕੱਖ ਨਹੀਂ ਦੇਣਾ। ਸੋ 1930 ਦੇ ਜੰਮੇ ਉਹ ਬਜ਼ੁਰਗ, ਰੱਬ ਇਹਨਾਂ ਦੀ ਹਯਾਤੀ ਕਰਨ, ਸੁਖੀ ਰਹਿਣ, ਇਹਨਾਂ ਦੀ ਸਿਹਤ ਸਲਾਮਤੀ ਰਹੇ, ਇਹਨਾਂ ਨੂੰ ਤੇ ਅੱਜ ਸਾਨੂੰ ਉਹਨਾਂ ਦੇ ਘਰ ਦਿਖਾ ਦੇਣੇ ਚਾਹੀਦੇ ਨੇ। ਇਹੀ ਗੱਲ ਉੱਧਰ ਹੈ, ਜਿਹੜੇ ਇੱਥੋਂ ਉੱਠ ਕੇ ਗਏ ਨੇ, ਉਹਨਾਂ ਦਾ ਵੀ ਦਰਦ ਇਹੀ ਹੈ, ਕਿਉਂਕਿ ਇਨਸਾਨੀ ਰਵੱਈਏ, ਇਨਸਾਨੀ ਸੋਚ ਤੇ ਇੱਕ ਹੀ ਹੈ। ਔਰ ਇਹ ਤੇ ਮੈਂ ਅਕਸਰ ਕਹਿੰਦਾ ਨਾ ਕਿ ਤੇ ਬਲੱਡ ਵੀ ਇੱਕ ਹੈ, ਭਲੇ ਮਜ਼ਹਬ ਆਪਣੇ ਆਪਣੇ ਹਨ, ਲੇਕਿਨ ਸਾਰਾ ਕੁਝ ਹੈ। ਉਹਦੇ ਅੰਦਰ ਇਤਨੀਆਂ ਵੰਡੀਆਂ, ਇਤਨੇ ਦੁਖਾਂਤ, ਕਹਿ ਕੇ ਥੱਕ ਗਏ, ਪਤਾ ਨਹੀਂ ਕਦੋਂ ਸਾਡੀ ਸੁਣੀ ਜਾਣੀ ਹੈ। ਸ਼ਾਇਦ ਮੈਨੂੰ ਲੱਗਦਾ ਹੈ ਕਿ ਇਸ ਨਸਲ ਤੋਂ ਬਾਅਦ ਜਿਹੜੀ ਸਾਡੀ ਨਸਲ ਹੈ, ਸਾਡੀ ਵਾਰੀ ਹੈ, ਅਸੀਂ ਇਹ ਚੀਖਦੇ ਰਹਿਣਾ ਹੈ, ਅਸੀਂ ਇਸ ਤਰੀਕੇ ਦੇ ਨਾਲ ਆਪਣੇ ਅੰਦਰ ਮਰਦੇ ਰਹਿਣਾ ਹੈ। ਲੇਕਿਨ ਇਸ ਖਿੱਤੇ ਦੇ ਅੰਦਰ ਕੋਈ ਇਨਸਾਨ ਨਹੀਂ ਜਿੰਦਾ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤਾਕਤ ਹਨ। ਉਹਨਾਂ ਨੂੰ ਕੋਈ ਇਸ ਤਰੀਕੇ ਦੀ ਸੋਚ ਨਹੀਂ ਹੈ ਕਿ ਉਹ ਸੋਚ ਦੇ ਤਹਿਤ ਉਹ ਲੋਕਾਂ ਨੂੰ, ਅੱਜ ਜਿਹੜੇ ਬਾਕੀ ਬਚੇ ਹੋਏ ਲੋਕ ਹਨ ਜਾਂ ਜਿੰਦੇ ਲੋਕ ਹਨ, ਉਹਨਾਂ ਦੇ ਅਗਲੀਆਂ ਨਸਲਾਂ ਹਨ, ਉਹਨਾਂ ਨੂੰ ਥੋੜ੍ਹਾ ਸੌਖਾ ਕਰ ਦਿਓ। ਇਹ ਸੌਖਾ ਹੋਣਾ ਇਸ ਖਿੱਤੇ ਦਾ ਸੌਖਾ ਹੋਏਗਾ। ਅਮਨ ਦੀ ਰਾਹ ਵੱਲ ਚੱਲਾਂਗੇ, ਟ੍ਰੇਡ ਵੱਲ ਚੱਲਾਂਗੇ, ਨਫ਼ਰਤ ਮੁੱਕੇਗੀ, ਪਿਆਰ ਵਧੇਗੀ, ਔਰ ਅਸੀਂ ਉਹੀ ਜਿਹੜਾ ਰਸਤਾ ਸੂਫੀਆਂ, ਗੁਰੂਆਂ, ਭਗਤਾਂ ਦਾ ਹੈ, ਉਸ 'ਤੇ ਸ਼ਾਇਦ ਚੱਲ ਪਈਏ, ਜਿਨ੍ਹਾਂ ਨੇ ਸਾਨੂੰ ਇੱਕ ਡੰਗਰ ਬਣਾ ਦਿੱਤਾ ਸਿਰਫ ਉਹਨਾਂ ਦੇ ਵਿੱਚੋਂ, ਉਹਨਾਂ ਦੇ ਨਜ਼ਰੀਆਤ ਕੱਢਣ ਦੇ ਵਿੱਚੋਂ, ਉਹਨਾਂ ਦੀ ਅਖਲਾਕੀਅਤ ਕੱਢਣ ਵਾਲਿਆਂ ਨੇ ਸਾਈਡ 'ਤੇ ਕਰ ਦਿੱਤੀ, ਔਰ ਬਾਕੀ ਮਾਰਾਮਾਰੀ ਨੂੰ ਸਪੋਰਟ ਕੀਤੀ। ਸੋ ਲੋੜ ਇਸ ਗੱਲ ਦੀ ਹੈ ਕਿ ਅੱਜ ਇਸ ਗੱਲ ਨੂੰ ਸਮਝ ਲਿਆ ਜਾਵੇ। ਅਸੀਂ ਤੇ ਹੱਥ ਬੰਨ੍ਹ ਕੇ ਤੁਹਾਡੇ ਅੱਗੇ ਅਰਜ਼ੀ ਕਰ ਸਕਦੇ ਹਾਂ, ਅੱਜ ਵੀ ਕੋਈ ਤਾਕਤਵਰ ਉਹ ਹਲਕੇ ਜਿਹੜੇ ਇਹਨਾਂ ਥਿਊਰੀਜ਼ ਨੂੰ ਚੇਂਜ ਕਰ ਸਕਦੇ ਨੇ, ਇਸ ਨਫ਼ਰਤ ਦੀ ਫਿਲਾਸਫੀ ਨੂੰ ਚੇਂਜ ਕਰ ਸਕਦੇ ਨੇ, ਤੇ ਉਹ ਬਦਲ ਦੇਣ, ਤਾਂ ਜੇ ਬਾਬਾ ਜੀ ਜੇ ਲੋਕ ਅੱਜ ਵੀ ਆਪਣੇ ਘਰਾਂ ਨੂੰ, ਅੱਗੇ ਇਹਨਾਂ ਦੀ ਔਲਾਦ ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਤੜਪਦੇ ਰਹੇ ਜਿਸ ਦੇਸ਼ ਦੀ ਖਾਤਰ, ਉਹ ਸ਼ਾਇਦ ਦੇਖ ਲੈਣ, ਇੱਕ ਕਨੈਕਸ਼ਨ ਜਿਹੜਾ ਹੈ ਉਹ ਮਜ਼ਬੂਤ ਬਣ ਜਾਵੇ। ਲੇਕਿਨ ਲੱਗਦਾ ਇੰਝ ਹੀ ਹੈ ਕਿ ਅਸੀਂ ਕੰਧਾਂ ਨਾਲ ਟੱਕਰਾਂ ਮਾਰ ਰਹੇ ਹਾਂ, ਔਰ ਇਹ ਅਸੀਂ ਆਖਰੀ ਸਾਹ ਤੱਕ ਮਾਰਦੇ ਰਹਾਂਗੇ।